ਜੋ ਦੁਨੀਆ ਵਿੱਚ ਹੁੰਦਾ ਅਚਾਨਕ ਨਹੀਂ ਹੁੰਦਾ। ਇਹਦੇ ਪਿੱਛੇ ਫੋਰਨ ਪਾਲਿਸੀਜ਼ ਬਣਾਈਆਂ ਜਾਂਦੀਆਂ ਨੇ, ਰਣਨੀਤੀਆਂ ਬਣਾਈਆਂ ਜਾਂਦੀਆਂ ਨੇ, ਸਟ੍ਰੈਟਜੀ ਬਣਾਈ ਜਾਂਦੀ ਆ, ਫਿਰ ਉਸ ਤੋਂ ਬਾਅਦ ਅੱਗੇ ਇਹ ਕੀਤਾ ਜਾਂਦਾ। ਜੋ ਅੱਜ ਟ੍ਰੇਡ ਵਾਰ ਦਾ ਆਪਾਂ ਕਹਿ ਰਹੇ ਹਾਂ ਵੀ ਇਹ ਕੀ ਛਦਾਈ ਹੋ ਗਿਆ, ਸਠਿਆ ਗਿਆ, ਕੀ ਟ੍ਰੇਡ ਵਾਰ ਲਾ ਰਹੇ? ਨਹੀਂ, ਪਹਿਲਾਂ ਤੈਅ ਹੋ ਗਿਆ ਸੀ ਟ੍ਰੇਡ ਵਾਰ ਕਰਨੀ ਆ। ਹੁਣ ਕਈ ਸਾਡੇ ਜਿੰਨੇ ਵੀ ਉੱਥੇ ਨਿਊਜ਼ਪੇਪਰ ਨੇ ਇੰਗਲਿਸ਼ ਸਭ ਦੀ ਖਬਰ ਆ। ਇੱਕ ਨੇ ਇੱਥੋਂ ਤੱਕ ਲਿਖ ਦਿੱਤਾ ਨਿਊਜ਼ਪੇਪਰ ਨੇ 209 ਟਾਈਮਸ ਆ ਪੰਜਾਬੀ ਟੈਰਰਿਸਟ ISI ਲਿੰਕ। ਇਹ ਸ਼ੁਰੂਆਤ ਆ, ਸਾਨੂੰ ISI ਨਾਲ ਜੋੜ ਦਿੱਤਾ ਨਾ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਵੀ ਇਹ ਹੁਣ ਮੈਨੂੰ ਜੋ ਲੱਗਦਾ ਫਿਊਚਰ ਦੇ ਵਿੱਚ ਨਾ ਸਾਨੂੰ ਕਈ ਮੁਸਲਮਾਨ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਜੋੜਨਗੇ ਵੀ ਇਕੱਠੇ ਹੀ ਨੇ, ਰਾਈਟ ਵਿੰਗ ਨਾਲ ਅਲਾਈਅੰਸ ਕਰ ਰਹੇ ਨੇ ਤੇ ਸਾਡੇ ਤੇ ਇਹਨਾਂ ਨੂੰ ਚੜਨਗੇ। ਜੋ ਦੁਨੀਆ ਤੇ ਚੱਲ ਰਿਹਾ ਨਾ ਅਚਾਨਕ ਨਹੀਂ ਹੁੰਦਾ, ਸਭ ਕੁਝ ਪਲਾਨ ਹੁੰਦਾ, ਸਟ੍ਰੈਟਜੀ ਬਣਦੀ ਆ। ਸਟ੍ਰੈਟਜੀ ਕੌਣ ਬਣਾਉਂਦਾ? ਥਿੰਕ ਟੈਂਕਸ ਬਣਾਉਂਦੇ ਨੇ, ਜਿਵੇਂ RSS ਥਿੰਕ ਟੈਂਕ ਲਾ ਲਓ। ਮੇਰੇ ਕਹਿਣ ਤੋਂ ਮਤਲਬ ਆ ਵੀ ਜਿਹੜਾ ਦੁਨੀਆ ਵਿੱਚ ਨਾ ਜੇ ਕੋਈ ਸਟੇਟਮੈਂਟ ਵੀ ਦਿੰਦਾ ਉਹਦੇ ਪਿੱਛੇ ਕੋਈ ਰੀਜ਼ਨ ਹੁੰਦਾ। ਸਾਨੂੰ ਸਮਝਣਾ ਪੈਣਾ, ਅਸੀਂ ਬੜੇ ਭੋਲੇ ਬਣ ਜਾਂਦੇ ਆ। ਸਾਨੂੰ ਕੋਈ ਆਣ ਕੇ ਕੋਈ ਸਿੱਖੀ ਦੀ ਗੱਲ ਕਰਦੇ ਨੇ, ਉਹ ਬੰਦਾ ਬੜਾ ਚੜ੍ਹਦੀ ਸਿੱਖੀ ਦੀ ਗੱਲ, ਉਹਦਾ ਰੀਜ਼ਨ ਆ, ਨਹੀਂ ਟਰਸਟ ਕਰ ਸਕਦੇ ਕਿਸੇ ਦੇ ਉੱਪਰ। ਬਿਹਾਈਂਡ ਦਾ ਸੀਨ ਜਾਓ, ਸੋਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਚੋਂ ਸਰਦਾਰ ਗੁਰਬਖਸ਼ ਸਿੰਘ ਬੈਂਸ ਜੀ ਦਾ ਧੰਨਵਾਦ, ਜਿਨ੍ਹਾਂ ਨੇ ਰੋਸ਼ਨ ਦਿਮਾਗ ਸਾਡੇ ਬੁਲਾਰੇ ਤੇ ਰੋਸ਼ਨ ਦਿਮਾਗ ਸਾਡੀ ਆਡੀਅנס ਨੂੰ ਇਕੱਠਾ ਕੀਤਾ, ਜੋ ਆਪਾਂ ਫਿਊਚਰ ਸਟ੍ਰੈਟਜੀਸ ਦੇ ਉੱਪਰ ਗੱਲਾਂ ਬਾਤਾਂ ਕਰ ਸਕੀਏ। ਦਾਸ ਕੋਈ ਵਿਦਵਾਨ ਨਹੀਂ ਆ, ਸਿਰਫ ਇੱਕ ਸਟੂਡੈਂਟ ਆ ਜੇ ਸਿੱਖ ਰਿਹਾ ਆ। ਵਿਦਵਾਨ ਸਾਹਿਬ ਤੇ ਆ ਸਾਡੇ ਇਹਨਾਂ ਨੂੰ ਕਹਿ ਸਕਦੇ ਆ ਵਿਦਵਾਨ। ਸੋ ਮੈਨੂੰ ਟੌਪਿਕ ਦਿੱਤਾ ਜੀਓਪੋਲਿਟਿਕਸ ਦੇ ਵਿੱਚ ਕੀ ਚੱਲ ਰਿਹਾ, ਵੈਸਟ ਦੀ ਪੋਲਿਟਿਕਸ ਕੀ ਚੱਲ ਰਹੀ ਆ, ਇਹਨੂੰ ਸਮਝਾਉਣ ਦਾ ਯਤਨ ਕਰਾਂਗਾ ਵੀ ਵੈਸਟ ਵਰਕ ਕਿਵੇਂ ਕਰਦਾ ਹੈ, ਇਹ 'ਚੋਂ ਅਸੀਂ ਕੀ ਸਿੱਖ ਸਕਦੇ ਹਾਂ ਤੇ ਸਾਡੀ ਮੂਵਮੈਂਟ ਖਾਲਿਸਤਾਨ ਦੇ ਉੱਪਰ ਕੀ ਇਫੈਕਟ ਪਊਗਾ ਜੋ ਵੀ ਦੁਨੀਆ ਦੇ ਵਿੱਚ ਹੋ ਰਿਹਾ। ਵੈਸਟ ਜੋ ਵੀ ਕੰਮ ਕਰਦਾ ਉਹਦੇ ਨਾਲ ਦੋ ਮੈਂ ਸਮਝਦਾ ਵਾਂ ਨੀਹਾਂ ਹੁੰਦੀਆਂ ਨੇ। ਪਹਿਲੀ ਹੈਗੀ ਆ ਫੋਰਨ ਪਾਲਿਸੀ ਸਟ੍ਰੈਟਜੀ। ਜੋ ਦੁਨੀਆ ਵਿੱਚ ਹੋ ਰਿਹਾ ਵੈਸਟ ਕਰ ਰਿਹਾ, ਅਚਾਨਕ ਨਹੀਂ ਹੋ ਰਿਹਾ। ਕੋਈ 40 ਸਾਲ ਪਹਿਲਾਂ ਪਲਾਨ ਬਣਿਆ, ਕੋਈ 100 ਸਾਲ ਪਹਿਲਾਂ ਬਣਿਆ, ਕੋਈ 150 ਸਾਲ ਪਹਿਲਾਂ ਪਲਾਨ ਬਣਿਆ, ਉਸ ਮੁਤਾਬਕ ਹੀ ਅੱਜ ਕੱਲ੍ਹ ਸਾਰਾ ਕੁਝ ਹੋ ਰਿਹਾ। ਅਤੇ ਇਹ ਪਲਾਨਸ ਬਣਦੇ ਕਿੱਥੇ ਨੇ? ਉਹਨੂੰ ਕਹਿੰਦੇ ਨੇ ਥਿੰਕ ਟੈਂਕ। ਥਿੰਕ ਟੈਂਕ ਹੁੰਦਾ ਬੇਸ ਕਿਸੇ ਵੀ ਮੂਵਮੈਂਟ ਦਾ, ਕਿਸੇ ਵੀ ਰੈਵੋਲਿਊਸ਼ਨ ਦਾ। ਹੁਣ ਮਿਸਟਰ ਟਰੰਪ ਜਦੋਂ ਆਏ ਨਾ ਇਲੈਕਸ਼ਨ ਜਿੱਤੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਕੈਨੇਡਾ 'ਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਮੇਰੀ ਅਗਲੀ ਨੈਕਸਟ ਸਟੇਟ ਬਣੂਗੀ ਕੈਨੇਡਾ। ਅਸੀਂ ਬੜੇ ਹੈਰਾਨ ਇਹ ਕੀ ਕਹਿ ਰਿਹਾ। ਉਹਦੇ ਪਿੱਛੇ ਵੀ ਇੱਕ ਫੋਰਨ ਪੋਲਿਸੀ ਸੀ। 1823 ਦੇ ਵਿੱਚ ਮੌਨਰੋਏ ਡਾਕਟ੍ਰਿਨ US ਪ੍ਰੈਜ਼ੀਡੈਂਟ ਲਾਗੂ ਕਰਦੇ ਨੇ। ਉਸ ਦੇ ਮੁਤਾਬਕ ਜਿੰਨੇ ਵੀ ਜੋ ਅਮਰੀਕਨ ਕੰਟੀਨੈਂਟ ਆ ਨਾ, ਉਹਨਾਂ ਨੇ ਕਿਹਾ ਵੀ ਯੂਰਪ ਇੱਥੋਂ ਵਾਪਸ ਜਾਵੇ। ਇਹਦੇ ਉੱਪਰ ਸਿਰਫ ਤੇ ਸਿਰਫ ਅਮਰੀਕਾ ਦਾ ਹੱਕ ਆ। ਅਮਰੀਕਾ ਜੋ ਮਰਜ਼ੀ ਇੱਥੇ ਕਰ ਸਕਦਾ, ਕਿ ਯੂਰਪ ਇੰਟਰਫੇਅਰ ਨਹੀਂ ਕਰ ਸਕਦਾ। ਉਸ ਤੋਂ ਬਾਅਦ ਉੱਥੇ ਫਰੀਡਮ ਮੂਵਮੈਂਟਸ ਚੱਲ ਪਈਆਂ, ਚਲੋ ਸਾਰੇ ਆਜ਼ਾਦ ਹੋ ਗਏ। ਹੁਣ ਗ੍ਰੀਨਲੈਂਡ ਆ। ਗ੍ਰੀਨਲੈਂਡ ਅਚਾਨਕ ਨਹੀਂ ਟਰੰਪ ਨੇ ਬੋਲਿਆ। ਇਹਦੇ ਪਿੱਛੇ ਵੀ ਇੱਕ ਪਾਲਿਸੀ ਹੈ, ਫੋਰਨ ਪਾਲਿਸੀ। 1910 ਦੇ ਵਿੱਚ ਇੱਕ ਟ੍ਰੀਟੀ ਹੋਈ ਸੀ ਡੈਨਮਾਰਕ, ਜਰਮਨ ਐਂਡ ਅਮਰੀਕਾ। ਉਸ ਦੇ ਵਿੱਚ ਉਹਨਾਂ ਨੇ ਗ੍ਰੀਨਲੈਂਡ ਅਮਰੀਕਾ ਨੂੰ ਦੇ ਦਿੱਤਾ ਸੀ। ਅਮਰੀਕਾ ਗ੍ਰੀਨਲੈਂਡ ਚਾਹੁੰਦਾ ਸੀ। ਕਿਉਂ ਚਾਹੁੰਦਾ ਸੀ? ਅੱਜ ਤੋਂ 50 ਸਾਲ ਬਾਅਦ 2050 ਦੇ ਵਿੱਚ ਜੋ ਸਾਇੰਟਿਸਟ ਕਹਿ ਰਹੇ ਨੇ ਵੀ ਆਰਟਿਕ ਦੀ ਜੋ ਆਈਸ ਸ਼ੀਟ ਆ ਨਾ ਮੈਲਟ ਹੋ ਜਾਣੀ ਹੈ ਅਤੇ ਨਵਾਂ ਟ੍ਰੇਡਿੰਗ ਰਾਊਟ ਬਣਨਾ। US ਚਾਹੁੰਦਾ ਮੈਂ ਉੱਥੇ ਜਾ ਕੇ ਬਹਿ ਜਾ। ਟ੍ਰੇਡਿੰਗ ਆਲਰੇਡੀ US ਅਤੇ ਚਾਈਨਾ ਆਰਟਿਕ ਦੇ ਵਿੱਚ ਆ ਚੁੱਕੇ ਨੇ। ਅਤੇ ਹੁਣ ਅਗਲਾ ਜਿਹੜਾ ਨਾ, ਹੁਣ ਤਾਂ ਆਇਲ ਅਤੇ ਗੈਸ ਦੀ ਮੋਨੋਪਲੀ ਆ, ਹੁਣ ਆ ਜਾਣੇ ਆ ਰੇਅਰ ਅਰਥ ਮਿਨਰਲਸ, ਉਹ ਗ੍ਰੀਨਲੈਂਡ ਦੇ ਵਿੱਚ ਆ। ਐਡਵਾਂਸ ਸੋਚ ਕੇ US ਅੱਜ ਵੀ ਚੱਲ ਰਿਹਾ ਪੁਰਾਣੀ ਫੋਰਨ ਪਾਲਿਸੀ ਨੂੰ ਲੈ ਕੇ, ਮੈਂ ਗ੍ਰੀਨਲੈਂਡ ਨੂੰ ਲਵਾਂ। ਯੂਕਰੇਨ ਵਾਰ ਆ। ਆਪਾਂ ਸੋਚਦੇ ਆ ਵੀ ਅਚਾਨਕ ਯੂਕਰੇਨ ਵਾਰ ਹੋ ਗਈ, ਹਮਲਾ ਕਰ ਦਿੱਤਾ ਰਸ਼ੀਆ ਨੇ, ਯੂਕਰੇਨ ਦੇ ਵਿੱਚ ਆ ਗਿਆ। ਨਹੀਂ, ਇਹਦੀ ਵੀ ਨੀਂਹ 1960s 70s ਦੇ ਵਿੱਚ ਰੱਖੀ ਗਈ ਸੀ। ਜੋ ਨਿਓਕੌਨਸ ਕੰਜ਼ਰਵੇਟਿਵਸ ਅਮਰੀਕਾ ਦੇ ਵਿੱਚ ਇੱਕ ਗਰੁੱਪ ਆ, ਉਹਨਾਂ ਨੇ ਨੀਂਹ ਰੱਖ ਦਿੱਤੀ ਸੀ ਪਹਿਲਾਂ ਹੀ। ਅਤੇ ਜਿਵੇਂ ਇੱਕ 1996 ਦੇ ਵਿੱਚ ਨਾ ਇੱਕ ਰਿਸਰਚ ਸੈਂਟਰ ਬਣਦਾ ਆ US ਦੇ ਵਿੱਚ, ਅਤੇ ਉਹਦੀ ਇੱਕ ਰਿਪੋਰਟ ਆਉਂਦੀ ਆ ਨਿਊ ਅਮਰੀਕਨ ਸੈਂਚੁਰੀ। ਉਸ ਰਿਪੋਰਟ ਨੂੰ ਲਿਖਣ ਵਾਲਿਆਂ ਦੇ ਵਿੱਚ ਉਹ ਵੀ ਆ ਜਿਨ੍ਹਾਂ ਦੀ ਵਾਈਫ ਵਿਕਟੋਰੀਆ ਨੂਲੈਂਡ ਆ, ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਯੂਕਰੇਨ ਵਾਰ ਦੀ ਸਾਰੀ ਆਰਕੀਟੈਕਟ ਆ। ਉਹਨਾਂ ਨੇ ਵਾਰ ਸਾਰੀ ਡਿਜ਼ਾਈਨ ਕੀਤੀ। ਉਹ ਕਹਿੰਦੇ ਵੀ US ਸਰਵਾਈਵ ਤਾਂ ਹੀ ਕਰ ਸਕਦਾ ਜੇ ਵਾਰ ਦੇ ਵਿੱਚ ਰਹੂਗਾ। ਮਿਡਲ ਈਸਟ ਜਾਈਏ, ਯੂਕਰੇਨ ਜਾਈਏ, ਯੂਕਰੇਨ ਨੂੰ ਨੈਟੋ ਵਿੱਚ ਸ਼ਾਮਿਲ ਕਰੀਏ। ਵੀ ਜੋ ਵੀ 1991 ਦੇ ਵਿੱਚ ਗੋਰਬਚੋਵ ਨੂੰ ਕਿਹਾ ਸੀ ਵੀ ਅਸੀਂ ਨੈਟੋ 'ਚ ਐਕਸਪੈਂਡ ਨਹੀਂ ਕਰਾਂਗੇ, ਫਿਰ ਜਾਣਾ ਸ਼ੁਰੂ ਕਰਦਾ। ਕਿਵੇਂ ਪਹਿਲਾਂ $5 ਬਿਲੀਅਨ ਇਨਵੈਸਟ ਕੀਤਾ, ਰੈਵੋਲਿਊਸ਼ਨਸ ਹੋਈਆਂ ਉੱਥੇ। ਅਖੀਰਲਾ ਸਮਾਂ ਆ ਜਾਂਦਾ ਵੀ ਜਦੋਂ ਰਸ਼ੀਆ ਨੂੰ ਮਜਬੂਰ ਕਰ ਦਿੱਤਾ ਜਾਂਦਾ ਯੂਕਰੇਨ ਆਵੇ। ਮੈਂ ਮਜਬੂਰ ਸ਼ਬਦ ਕਿਉਂ ਯੂਜ਼ ਕਰ ਰਿਹਾ? US ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੋਏ ਨੇ ਜ਼ਬਰਿੰਸਕੀ। ਉਹ 1998 ਦੇ ਵਿੱਚ ਪੈਰਿਸ ਦੀ ਇੱਕ ਫਰਾਂਸ ਦੀ ਇੱਕ ਫ੍ਰੈਂਚ ਮੈਗਜ਼ੀਨ ਨੂੰ ਇੰਟਰਵਿਊ ਵਿੱਚ ਕਹਿੰਦੇ ਵੀ ਅਸੀਂ ਸੋਵੀਅਤ ਨੂੰ ਨਾ ਮਜਬੂਰ ਕਰ ਦਿੱਤਾ ਵੀ ਉਹ ਅਫਗਾਨਿਸਤਾਨ ਦੇ ਵਿੱਚ ਆਵੇ। ਅਤੇ ਸੋਫੀਅਤ ਉੱਥੇ ਸਟਕ ਹੋ ਗਿਆ। ਕਿੰਨੇ ਰਿਸੋਰਸਿਸ, ਕਿੰਨਾ ਪੈਸਾ ਲੱਗਾ।
ਇੱਕ ਪੋਪ ਦੀ ਨਾ ਸਟੇਟਮੈਂਟ ਸੀ ਵੀ ਨੈਟੋ ਦੇ ਕੁੱਤੇ ਉਹਦੇ ਬਾਰਡਰ ਤੇ ਆਣ ਕੇ ਭੌਂਕ ਰਹੇ ਨੇ, ਅਗਲਾ ਫਿਰ ਕੁਛ ਤਾਂ ਕਰੂਗਾ ਹੀ। ਯੂਕਰੇਨ ਵਾਰ ਚੱਲਦੀ ਆ। ਨਾਲ ਇੱਕ ਗੱਲ ਹੋਰ, ਜੋ ਦੁਨੀਆ ਵਿੱਚ ਹੋ ਰਿਹਾ ਨਾ, ਇੱਕ ਤਰੀਕੇ ਨਾਲ ਇੱਕ ਹਰੇਕ ਦੇਸ਼ ਆਪਣੀ ਸੇਫਟੀ ਵੀ ਚਾਹੁੰਦਾ ਆ। ਮੈਂ ਆਪਣੀ ਸੇਫਟੀ ਨੂੰ ਮੁੱਖ ਰੱਖ ਕੇ ਉਹ ਸਾਰਾ ਕੁਝ ਹੋ ਰਿਹਾ। ਜਿਵੇਂ ਯੂਕੇ ਤੇ ਯੂਰਪ, ਇਹਨਾਂ ਨੂੰ ਰਸ਼ੀਆ ਤੋਂ ਖਤਰਾ ਅੱਜ ਦਾ ਨਹੀਂ, ਖਤਰਾ 17th ਸੈਂਚੁਰੀ 'ਚ ਸ਼ੁਰੂ ਹੋ ਗਿਆ ਸੀ, ਜਦੋਂ ਪੀਟਰ ਦਾ ਗ੍ਰੇਟ ਨੇ ਕਿਹਾ ਸੀ ਵੀ ਰਸ਼ੀਆ ਨੀਡ ਅ ਵਾਰਮ ਵਾਟਰ। ਅਤੇ ਉਸ ਤੋਂ ਬਾਅਦ 1783 'ਚ ਸੈਬਾਸਟੋਪੋਲ ਪੋਲ ਦੇ ਉੱਪਰ ਆ ਜਾਂਦੇ ਨੇ। ਤੇ ਜਦੋਂ ਸਾਡਾ ਰਾਜ ਜਾਂਦਾ ਆ, ਉਸੇ ਸਮੇਂ ਰਸ਼ੀਆ ਕ੍ਰਿਮੀਨਲ ਵਾਰ ਹੋ ਜਾਂਦੀ ਆ ਅਤੇ ਯੂਕੇ ਫਿਰ ਰਸ਼ੀਆ ਨੂੰ ਸੈਬਾਸਟੋਪੋਲ ਤੋਂ ਕੱਢ ਦਿੰਦਾ ਆ। ਅਤੇ ਕਿਉਂਕਿ ਜੇ ਰਸ਼ੀਆ ਫ੍ਰੀ ਰਹੂਗਾ ਨਾ, ਰਸ਼ੀਆ ਨੇ ਐਕਸਪੈਂਡ ਹੋਣਾ ਆ। ਆਪਾਂ ਨੂੰ ਦੇਖਿਆ ਮਿਸਟਰ ਪੁਤਿਨ ਐਕਸਪੈਂਡ ਕਰ ਰਹੇ ਰਸ਼ੀਅਨ ਕ੍ਰੀਮੀਆ ਦੇ ਵਿੱਚ ਆ ਗਏ। ਜੇ ਯੂਕਰੇਨ ਵਾਰ ਨਾ ਲੱਗਦੀ ਤਾਂ ਯੂਰਪ ਤੇ ਯੂਕੇ ਨੂੰ ਸਭ ਤੋਂ ਵੱਡਾ ਖਤਰਾ ਸੀ। ਹੁਣ ਟਰੰਪ ਸਾਹਿਬ ਕੀ ਕਰ ਰਹੇ ਨੇ, ਇਹ ਪਾਲਿਸੀਜ਼ ਥੋੜ੍ਹੀ ਚੇਂਜ ਕਰ ਰਹੇ ਆ ਵੀ ਇਹ ਰਸ਼ੀਆ ਵਿੱਚੋਂ ਨਿਕਲਣਾ ਚਾਹੁੰਦੇ ਆ। ਇੱਕ ਹੋਰ, ਜਦੋਂ ਵਾਰ ਸਟਾਰਟ ਹੋ ਗਈ ਸੀ ਨਾ, 10 ਦਿਨ ਬਾਅਦ ਹੀ ਮਿਸਟਰ ਪੁਤਿਨ ਤੇ ਜ਼ੈਲੈਂਸਕੀ ਨੇ ਪੀਸ ਡੀਲ ਐਗਰੀਮੈਂਟ ਕਰਨ ਨੂੰ ਰੈਡੀ ਹੋ ਗਏ। ਅਚਾਨਕ ਬੋਰਿਸ ਜੌਨਸਨ ਆ ਜਾਂਦੇ ਨੇ ਯੂਕਰੇਨ ਦੇ ਵਿੱਚ, ਕੀ ਪੱਟੀ ਪੜਾ ਕੇ ਜਾਂਦੇ ਜ਼ੈਲੈਂਸਕੀ ਨੂੰ, ਉਹਨੇ ਪੀਸ ਡੀਲ ਕੈਂਸਲ ਕਰਤੀ। ਜਦੋਂ ਜ਼ੈਲੈਂਸਕੀ ਨੇ ਅਮਰੀਕਾ ਆਉਣਾ ਸੀ ਨਾ, ਆਪਾਂ ਦੇਖਿਆ ਯਾਰ ਇਹ ਕਿੱਦਾਂ ਹਿਊਮੀਲੇਟ ਕੀਤਾ। 24 ਤਰੀਕ ਨੂੰ ਬੋਰਿਸ ਜੌਨਸਨ ਫਿਰ ਯੂਕਰੇਨ ਆਉਂਦੇ ਆ ਅਤੇ 28 ਤਰੀਕ ਨੂੰ US ਆਉਂਦੇ ਆ। ਇੱਥੋਂ ਜੋ ਵੀ ਪਹਿਲਾਂ ਹੀ ਉਹਨਾਂ ਨੂੰ, ਜੋ ਮੈਨੂੰ ਲੱਗਦਾ ਕਹਿ ਦਿੱਤਾ ਗਿਆ ਵੀ ਤੂੰ ਸਾਰਾ ਨਾ ਸੈਬੋਟਾਜ ਕਰਦੇ, ਲੜ ਪਾ ਉੱਥੇ ਜਾ ਕੇ, ਵੀ ਪੀਸ ਡੀਲ ਨਹੀਂ ਕਰਨੀ ਹੈਗੀ ਸਾਈਨ। ਫਿਰ ਉਸ ਤੋਂ ਬਾਅਦ ਜਾਂਦੇ ਨੇ ਯੂਕੇ, ਸਾਰੇ ਯੂਰਪੀਅਨ ਲੀਡਰ ਆ ਜਾਂਦੇ ਨੇ, ਉਹਨੂੰ ਹੱਲਾਸ਼ੇਰੀ ਦਿੰਦੇ, ਕੋਈ ਨਹੀਂ ਅਸੀਂ ਤੇਰੇ ਨਾਲ ਆ, ਤੈਨੂੰ ਪੈਸਾ ਜਿਹੜਾ ਤੈਨੂੰ ਅਸੀਂ ਪੈਸਾ ਦੇ ਦਿੰਦੇ। ਇਹ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਆ। ਕਿਉਂ ਸਮਝਣ ਦੀ ਲੋੜ ਆ? ਜੋ ਦੁਨੀਆ ਵਿੱਚ ਹੁੰਦਾ ਅਚਾਨਕ ਨਹੀਂ ਹੁੰਦਾ। ਇਹਦੇ ਪਿੱਛੇ ਫੋਰਨ ਪਾਲਿਸੀਜ਼ ਬਣਾਈਆਂ ਜਾਂਦੀਆਂ ਨੇ, ਰਣਨੀਤੀਆਂ ਬਣਾਈਆਂ ਜਾਂਦੀਆਂ ਨੇ, ਸਟ੍ਰੈਟਜੀ ਬਣਾਈ ਜਾਂਦੀ ਆ, ਫਿਰ ਉਸ ਤੋਂ ਬਾਅਦ ਅੱਗੇ ਐਕਟ ਕੀਤਾ ਜਾਂਦਾ। ਹੁਣ ਟਰੰਪ ਨੂੰ ਇਸ ਟਾਈਮ ਖਤਰਾ ਜੋ ਦੁਨੀਆ ਨੂੰ ਨਾ, ਮੈਂ ਸਮਝਦਾ ਵੀ ਜਿਵੇਂ ਡੀਪ ਸਟੇਟ ਰਨ ਕਰਦੀਆਂ ਨਾ, ਬਿਲੀਅਨੀਅਰਸ ਅਸਲ 'ਚ ਰਨ ਕਰਦੇ ਨੇ। ਹਰੇਕ ਬਿਲੀਅਨੀਅਰਸ ਗਰੁੱਪ ਚਾਹੁੰਦਾ ਵੀ ਮੇਰੇ ਮੁਤਾਬਕ ਜੀਓ ਪੋਲੀਟਿਕਸ ਚੱਲੇ, ਮੇਰੀਆਂ ਪਾਲਿਸੀਜ਼ ਲਾਗੂ ਹੋਣ। ਜੋ ਬਾਈਡਨ ਦੀ ਡੀਪ ਸਟੇਟ ਸੀ, ਟਰੰਪ ਦੀ ਡੀਪ ਸਟੇਟ ਬਿਲਕੁਲ ਉਲਟਿਆ। ਇਹ ਆਪਣਾ ਸਭ ਤੋਂ ਵੱਡਾ ਦੁਸ਼ਮਣ ਚਾਈਨਾ ਨੂੰ ਮੰਨਦੇ। ਕਿਉਂ ਮੰਨਦੇ? ਆਰਮੀ ਪੱਖੋਂ ਨਹੀਂ, ਮਿਲਟਰੀ ਪੱਖੋਂ US ਵੀ ਬਹੁਤ ਸਟਰੋਂਗ ਆ। US ਦਾ ਕੋਈ ਮੁਕਾਬਲਾ ਨਹੀਂ। ਚਾਈਨਾ ਟੱਕਰ ਦੇ ਸਕਦਾ ਇਕਨੋਮਿਕ ਤੌਰ ਦੇ ਉੱਪਰ। ਹੁਣ ਜੋ ਅਨੁਮਾਨ ਨੇ ਵੀ 2040 ਤੱਕ ਚਾਈਨਾ ਦੀ ਨੰਬਰ 1 ਟ੍ਰਿਲੀਅਨ ਦੀ ਇਕਨੋਮੀ ਹੋ ਜਾਣੀ ਆ। ਹੁਣ US ਹੈਜ਼ਮਨੀ ਤੋੜਨਾ ਚਾਹੁੰਦਾ ਵੀ ਚਾਈਨਾ ਨੂੰ ਇਕਨੋਮਿਕਲ ਤੌਰ ਦੇ ਉੱਪਰ ਇਹਨੂੰ ਮੈਂ ਕਿੱਦਾਂ ਘੇਰਾਂ। ਇੱਕ ਨਾ ਹੈਰੀਟੇਜ ਫਾਊਂਡੇਸ਼ਨ ਆ, ਜਿਹਨੂੰ ਕਹਿ ਸਕਦੇ ਆ ਵੀ ਟਰੰਪ ਦਾ ਥਿੰਕ ਟੈਂਕ ਆ। ਉਹਨਾਂ ਦੀ ਮਾਰਚ 2023 ਨੂੰ ਨਾ ਇੱਕ ਰਿਪੋਰਟ ਛਪੀ, ਇਹ ਪਲਾਨ ਫॉर ਕਾਊਂਟਰਿੰਗ ਚਾਈਨਾ। ਉਹ ਤੁਸੀਂ ਪੜ੍ਹ ਲਓ ਜਾ ਕੇ। ਜੋ ਅੱਜ ਟ੍ਰੇਡ ਵਾਰ ਦਾ ਆਪਾਂ ਕਹਿ ਰਹੇ ਹਾਂ ਵੀ ਇਹ ਕੀ ਸ਼ਦਾਈ ਹੋ ਗਿਆ, ਸਠਿਆ ਗਿਆ, ਕੀ ਟ੍ਰੇਡ ਵਾਰ ਲਾ ਰਿਹਾ? ਨਹੀਂ, ਪਹਿਲਾਂ ਤੈਅ ਹੋ ਗਿਆ ਸੀ ਟ੍ਰੇਡ ਵਾਰ ਕਰਨੀ ਆ। ਚਾਈਨਾ ਦੇ ਵਿੱਚੋਂ ਮੈਨੂਫੈਕਚਰ ਹੱਬ ਤੋੜਨੀ। ਇੱਕ ਟਰੰਪ ਇੱਕ ਚੀਜ਼ ਕਹਿੰਦੇ ਨੇ, ਫੇਕ ਨਿਊਜ਼ CNN, ਫੇਕ ਨਿਊਜ਼ ਫੌਕਸ, ਇਹਦੇ ਪਿੱਛੇ ਵੀ ਇੱਕ ਰੀਜ਼ਨ ਆ। ਜੋ ਵੀ ਆਪਾਂ ਨੂੰ ਵੀ ਪਤਾ, ਜਦੋਂ ਪਿਛਲੀ ਇਲੈਕਸ਼ਨ ਹੋਈ ਸੀ ਨਾ, ਜਿੰਨਾ ਵੀ ਆਪਾਂ ਨੂੰ ਪਤਾ ਸੋਸ਼ਲ ਮੀਡੀਆ ਸਭ ਕੰਟਰੋਲਡ ਆ। ਇੱਕ ਨੈਰੇਟਿਵ ਚਲਾ ਰਹਿੰਦਾ ਵੀ ਕਿਹਨੂੰ ਪ੍ਰਾਈਮ ਮਿਨਿਸਟਰ ਬਣਾਉਣਾ, ਪ੍ਰੈਜ਼ੀਡੈਂਟ ਬਣਾਉਣਾ, ਜਿਹਦਾ ਗੋਦੀ ਮੀਡੀਆ ਆਪਾਂ ਕਹਿ ਦਿੰਦੇ, ਇੱਕ ਨੈਰੇਟਿਵ ਸਰਚ ਕਰ ਦਿੰਦੇ ਆ। ਹੁਣ ਇਸ ਟ੍ਰੇਡ ਵਾਰ ਨਾਲ ਨਾ ਇਹਨਾਂ ਦਾ ਵੀ ਲੱਕ ਟੁੱਟ ਰਿਹਾ ਡੀਪ ਸਟੇਟ ਦਾ। ਟਰੰਪ ਕਿੱਦਾਂ ਟੁੱਟ ਰਿਹਾ? ਇਹਨਾਂ ਨੂੰ ਪੈਸੇ ਇਨਕਮ ਕਿੱਥੋਂ ਹੁੰਦੀ? ਐਡਸ ਤੋਂ ਹੁੰਦੀ ਆ। ਹੁਣ ਜੇ ਮੇਰੇ ਕੋਈ ਕੰਪਨੀ, ਮੈਨੂੰ ਪਤਾ ਨਹੀਂ ਮੇਰਾ ਸਮਾਨ ਚਾਈਨਾ ਤੋਂ ਆਉਣਾ ਕਿ ਨਹੀਂ ਆਉਣਾ, ਇਨਕਮ ਵੀ ਘੱਟ ਰਹੀ ਹੈ। ਇਹ ਵੀ ਚਲੋ ਇੱਕ ਫੈਕਟ ਹੈਗਾ। ਇੱਕ ਤਰੀਕੇ ਤੀਰ ਨਾਲ ਕਈ ਨਿਸ਼ਾਨੇ ਲੱਗਦੇ ਨੇ ਜੀਓ ਪੋਲੀਟਿਕਸ ਦੇ ਵਿੱਚ ਹਮੇਸ਼ਾ। ਅਤੇ ਫਿਰ ਅੱਗੇ ਹੁਣ ਇੰਡੀਆ ਦੀ ਗੱਲ ਕਰਦੇ ਆ ਵੀ ਇੰਡੀਆ 'ਤੇ ਕੀ, ਪਹਿਲਾਂ ਤਾਂ ਸਾਡੇ ਅੰਦਰ ਕੁਐਸਚਨ ਇਹ ਆ ਵੀ US ਦੀ ਟੁਵਾਰਡਸ ਇੰਡੀਆ ਕੀ ਫੋਰਨ ਪਾਲਿਸੀ ਹੋਊਗੀ, ਨੇੜੇ ਜਾਊਗਾ, ਦੂਰ ਜਾਊਗਾ। ਮੈਂ ਕਹਿੰਦਾ ਅੱਜ ਤੋਂ 3 ਸਾਲ ਪਹਿਲਾਂ ਹੀ ਤੈਅ ਹੋ ਗਿਆ ਸੀ US ਅਤੇ ਟਰੰਪ ਅਤੇ ਇੰਡੀਆ ਦੇ ਕੀ ਰਿਲੇਸ਼ਨ ਹੋਣਗੇ। ਹੈਰੀਟੇਜ ਫਾਊਂਡੇਸ਼ਨ 2023 ਦੀ ਰਿਪੋਰਟ ਪੜ੍ਹੋ, ਹੈਡਿੰਗ ਸੀ ਐਕਸਪੈਂਡ ਇਕੋਨਮਿਕ ਐਂਡ ਸਿਕਿਉਰਿਟੀ ਕੋਆਪਰੇਸ਼ਨ ਵਿਦ ਇੰਡੀਆ। ਜਦੋਂ ਪੜ੍ਹੋਗੇ ਨਾ, ਸਿੱਧੀ ਜਿਹੀ ਗੱਲ ਉਹਨਾਂ ਨੇ ਕਿਹਾ ਵੀ ਇੰਡੀਆ ਸਾਡਾ ਬੜਾ ਵਧੀਆ ਦੋਸਤ ਆ, ਅਸੀਂ ਇੰਡੀਆ ਨਾਲ ਅਸੀਂ ਟ੍ਰੇਡ ਵੀ ਕਰਨਾ ਆ, ਅਸੀਂ ਇੰਡੀਆ 'ਚ ਇਨਵੈਸਟਮੈਂਟ ਵੀ ਕਰਨਾ ਆ। ਚਾਈਨਾ ਦਾ ਬਦਲ ਇੰਡੀਆ ਆ ਸਾਡੇ ਕੋਲ, ਅਸੀਂ ਇੰਡੀਆ ਦੇ ਨਾਲ ਵਧੀਆ ਰਿਲੇਸ਼ਨ ਬਣਾਉਣੇ ਨੇ। ਹੁਣ ਆਸਟ੍ਰੇਲੀਅਨ ਇੰਸਟੀਚਿਊਟ ਆਫ ਫੋਰਨ ਪਾਲਿਸੀ, ਲੋਈ ਇੰਸਟੀਚਿਊਟ ਆਸਟ੍ਰੇਲੀਆ ਦਾ ਆ, ਉਹਨਾਂ ਦੇ ਉੱਪਰ ਜਾ ਕੇ ਪੜ੍ਹ ਲਓ 2022-23 ਦੀਆਂ ਰਿਪੋਰਟਸ। ਉਹਨਾਂ ਨੇ ਲਿਖਿਆ ਵੀ ਅਮਰੀਕਾ ਅਤੇ ਇੰਡੀਆ ਦੇ ਜਿੰਨੀ ਤੇਜ਼ੀ ਨਾਲ ਰਿਲੇਸ਼ਨ ਗਰੋ ਹੋ ਰਿਹਾ ਨਾ, ਇੰਨੀ ਤੇਜ਼ੀ ਨਾਲ ਕਿਸੇ ਨੇ ਨਹੀਂ ਹੋ ਰਿਹਾ। ਆਪਾਂ ਦੇਖ ਹੀ ਰਹੇ ਹਾਂ, ਤੁਲਸੀ ਗਾਬੜ ਇੱਥੇ ਆ ਰਹੇ ਨੇ, JD ਵੈਂਸ ਆਏ ਨੇ, ਅਤੇ ਉਸ ਤੋਂ ਬਾਅਦ ਹੁਣ NSA ਵੀ ਆ ਰਹੇ ਨੇ ਇੰਡੀਆ ਦੇ ਵਿੱਚ। ਇਹ ਕਿਉਂ ਆ ਰਹੇ ਨੇ? ਵੱਡੇ ਬੰਦੇ ਉਦੋਂ ਹੁੰਦੇ ਆ ਵੀ ਜਦੋਂ ਕੁਛ ਬਿਹਾਇੰਡ ਦਾ ਸੀਨ ਤੈਅ ਹੋ ਜਾਂਦਾ ਆ, ਉਦੋਂ ਹੀ ਵੱਡੇ ਬੰਦੇ ਇੱਥੇ ਆਉਂਦੇ ਨੇ। ਜਦੋਂ ਪਿਛਲੀ ਟਰੰਪ ਐਡਮਿਨਿਸਟ੍ਰੇਸ਼ਨ ਸੀ ਨਾ, 2018 ਦੇ ਵਿੱਚ ਜੋ ਆਪਣਾ ਏਰੀਆ ਨਾ ਸਾਰਾ,
ਉੱਥੇ ਯੂਐਸ ਦਾ ਕਮਾਂਡ ਸੈਂਟਰ ਦਾ ਨਾਮ ਸੀ ਯੂਨਾਈਟਿਡ ਸਟੇਟ ਪੈਸੀਫਿਕ ਕਮਾਂਡ ਤੇ 2018 ਚ ਉਹਨਾਂ ਨੇ ਕਰ ਦਿੱਤਾ ਸੀ ਯੂਐਸ ਇੰਡੋ ਪੈਸੀਫਿਕ ਕਮਾਂਡ। ਉਸੇ ਸਮੇਂ ਸਾਫ਼ ਸੀ ਵੀ ਟਰੰਪ ਦੀ ਪਾਲਿਸੀਜ਼ ਇੰਡੀਆ ਦੇ ਨਾਲ ਬੜੀ ਫਰੈਂਡਲੀ ਆ, ਬੜੇ ਵਧੀਆ ਰਿਲੇਸ਼ਨਸ ਆ। ਹੁਣ ਜਿਵੇਂ ਇੰਡੀਆ ਯੂਰਪੀਅਨ ਲੀਡਰ ਜਨਵਰੀ ਦੇ ਵਿੱਚ ਆਏ ਸੀ, ਇੱਥੇ ਇੰਡੀਆ ਆਏ, ਇੰਡੀਆ ਨੂੰ ਕਹਿ ਕੇ ਗਏ ਤੁਸੀਂ ਤਿਆਰੀ ਕਰੋ, ਅਸੀਂ ਤੁਹਾਡੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕਰਦੇ ਹਾਂ। ਯੂਕੇ ਨਾਲ ਵੀ ਪੂਰਾ ਤੈਅ ਆ, 90% ਯੂਕੇ ਦੇ ਨਾਲ ਇਹਨਾਂ ਦਾ ਹੋ ਗਿਆ ਚੁੱਕਿਆ ਸੈਟਅਪ। ਬਹੁਤ ਛੇਤੀ ਯੂਕੇ ਯੂਰਪ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਇਹਨਾਂ ਦਾ ਹੋ ਜਾਣਾ। ਫਿਰ ਕੀ ਹੋਊਗਾ? ਇੰਡੀਆ ਵਿੱਚ ਮੈਨੂਫੈਕਚਰਿੰਗ ਆਏਗੀ, ਟੈਕਨੋਲੋਜੀ ਆਊਗੀ, ਪੈਸਾ ਆਊਗਾ, ਅਤੇ ਇੰਡੀਆ ਦਾ ਹੱਥ ਆ ਗਿਆ ਨਾ ਲੱਡੂ, ਅਤੇ ਸਾਨੂੰ ਕੋਈ ਪੁੱਛੂਗਾ? ਜਿਵੇਂ 1991 ਦੇ ਵਿੱਚ ਜਦੋਂ ਇੰਡੀਆ ਦਾ USSR ਕਲੈਪਸ ਤੋਂ ਬਾਅਦ ਇੰਡੀਆ ਅਤੇ ਅਮਰੀਕਾ ਦਾ ਇਕਨੋਮਿਕ ਫੋਰਮ ਸਾਈਨ ਹੁੰਦਾ, ਉਹਦੇ 'ਚ ਕੀ ਹੋਇਆ ਸੀ? ਇੰਡੀਆ ਡਿੱਗ ਗਿਆ ਇਹਨਾਂ ਦੇ ਪੈਰਾਂ 'ਚ, ਤੁਸੀਂ ਸਾਨੂੰ ਸਾਂਭੋ। ਇਹ ਕਹਿੰਦੇ ਲਿਆਓ 67 ਟਨ ਗੋਲਡ। ਇੰਡੀਆ ਤੋਂ ਏਅਰਲਿਫਟ ਹੋਇਆ ਅਤੇ ਉਸ ਤੋਂ ਬਾਅਦ ਅਗਲੇ ਨੇ ਕਹਿ ਤਾ ਠੀਕ ਆ ਜੀ, ਮਾੜਾ ਜਿਹਾ ਮੂੰਹ ਪਰਾਂ ਘੁਮਾਇਓ 2 ਸਾਲ ਵਾਸਤੇ। ਸਾਡਾ ਹੋ ਗਿਆ ਨਾ ਕਤਲੇਆਮ। UNO ਹਿਊਮਨ ਰਾਈਟਸ ਕਿਸੇ ਨੇ ਕੁਛ ਇੰਟਰਵੀਨ ਕੀਤਾ ਵੀ ਇੰਨੇ ਮੁੰਡੇ ਮਰ ਰਹੇ ਆ। ਸਭ ਕੁਛ ਪਲਾਨ ਹੁੰਦਾ ਨੇ, ਬਿਜ਼ਨਸ ਪਹਿਲਾਂ ਹੁੰਦਾ ਨੇ। ਦੁਨੀਆ ਵਿੱਚ ਬੜੇ ਕਤਲੇਆਮ ਹੋਏ ਨੇ, ਹੁੰਦੇ ਰਹਿਣਗੇ, ਸਾਡੇ ਵੀ ਵੱਡੇ ਵੱਡੇ ਕਤਲੇਆਮ ਹੋਣਗੇ। ਨੋਬਡੀ ਕੇਅਰਸ। ਜੇ ਤੁਹਾਡੀ ਐਡਵਾਂਟੇਜ ਹੈਗੀ ਆ, ਤੁਹਾਡੀ ਪੁਸ਼ ਪ੍ਰਤੀਤ ਹੋ ਜਾਊਗੀ। ਸਾਰੇ ਐਡਵਾਂਟੇਜ ਪੈਦਾ ਕਰੀਏ। ਅਤੇ ਹੁਣ ਇੱਕ ਹੋਰ, ਹੁਣ ਰੀਸੈਂਟਲੀ ਕਸ਼ਮੀਰ 'ਚ ਪਤਾ ਇਨੋਸੈਂਟ ਲੋਕ ਮਰ ਗਏ, ਸਾਡੇ ਵੀ ਹਮਦਰਦੀ ਆ। ਅਸੀਂ ਕਦੀ ਨਹੀਂ ਚਾਹਾਂਗੇ ਕੋਈ ਇਨੋਸੈਂਟ ਬੰਦਾ ਮਰੇ। ਹੁਣ ਕੁਐਸਚਨ ਇਹ ਆ ਵੀ ਜਿਹੜੀ ਵੈਂਸ ਆਏ ਨੇ, ਇੱਕੋਦਮ ਉੱਥੇ ਬੰਦੇ ਮਰ ਗਏ, ਇਹਦਾ ਕੀ, ਇਹਦੇ ਪਿੱਛੇ ਬਿਹਾਈਂਡ ਦਾ ਸੀਨ ਕੀ ਹੋ ਸਕਦਾ ਆ? ਜੇ ਤੁਸੀਂ ਨਾ ਵਰਲਡ ਮੀਡੀਆ ਪੜ੍ਹੋ ਨਾ, ਉਹ 'ਚ ਫਰੰਟ ਲਾਈਨ ਦੇ ਉੱਪਰ ਨਿਊਜ਼ ਆ ਵੀ ਮੁਸਲਿਮ ਟੈਰਰਿਸਟ ਹਿੰਦੂਆਂ ਦਾ ਕਤਲ ਕਰ ਦਿੱਤਾ, ਨਾ ਚੁਣ ਚੁਣ ਕੇ ਉਹਨਾਂ ਨੂੰ ਮਾਰਿਆ। ਸਿੰਪਥੀ ਮਿਲ ਗਈ ਨਾ ਇੰਡੀਆ ਨੂੰ। ਹੁਣ ਸਿੰਪਥੀ ਦਾ ਇਹਨਾਂ ਨੂੰ ਫਾਇਦਾ ਕੀ ਆ? 1 ਮਹੀਨਾ ਪਹਿਲਾਂ ਨਾ ਯੂਕੇ ਦੇ ਵਿੱਚ ਖਬਰ ਬ੍ਰੇਕਡਾਊਨ ਹੁੰਦੀ ਆ, ਤੁਸੀਂ ਸਰਚ ਕਰੋ, ਜੋ ਮੈਂ ਕਹਿ ਰਿਹਾ ਗੂਗਲ 'ਤੇ ਸਰਚ ਕਰੋ, ਸਭ ਕੁਛ ਹੈਗਾ। ਹਿੰਦੂ ਨੈਸ਼ਨਲਿਸਟ, ਬ੍ਰਿਟਿਸ਼ ਨੈਸ਼ਨਲਿਸਟ, ਰਾਈਟ ਵਿੰਗ ਗਰੁੱਪਾਂ ਦੇ ਨਾਲ ਅਲਾਇੰਸ ਕਰ ਰਹੇ ਆ। ਕਿਉਂ ਕਰ ਰਹੇ ਅਲਾਇੰਸ? ਸੋਚਣ ਵਾਲੀ ਗੱਲ ਆ। ਇਹ ਬੜੀ ਦੂਰ ਦੀ ਸੋਚ ਰਹੇ ਆ। ਪੂਰੇ ਯੂਰਪ ਦੇ ਵਿੱਚ ਨਾ ਰਾਈਟ ਵਿੰਗ ਦੀਆਂ ਗਵਰਨਮੈਂਟਸ ਬਣ ਰਹੀਆਂ ਨੇ। ਇੱਕ ਨਾ ਪਿਛਲੇ ਤੁਸੀਂ 4-5 ਸਾਲਾਂ 'ਚ ਵੇਖੋ, ਰਾਈਟ ਵਿੰਗ ਬੜੀ ਤੇਜ਼ੀ ਨਾਲ ਉੱਭਰ ਰਿਹਾ ਯੂਰਪ ਦੇ ਵਿੱਚ। ਇਲੌਨ ਮਸਕ ਨੇ ਪਿਛਲੇ ਇਸੇ ਸਾਲ ਕਿਹਾ ਵੀ AFD ਪਾਰਟੀ ਜਰਮਨ ਦਾ ਫਿਊਚਰ ਆ, ਇਹੀ ਅਸਲੀ ਨੈਸ਼ਨਲਿਸਟ ਆ। ਸਪੋਰਟ ਕਰ ਰਿਹਾ AFD ਨੂੰ, ਰਾਈਟ ਵਿੰਗ ਨੂੰ। ਕਿਉਂ ਕਰ ਰਿਹਾ? ਕਿਉਂਕਿ ਹੁਣ ਪਤਾ ਯੂਰਪ ਦੇ ਵਿੱਚ ਹਾਲਾਤ ਚੇਂਜ ਹੋ ਰਹੇ ਨੇ, ਰਾਈਟ ਵਿੰਗ ਉੱਭਰ ਰਿਹਾ। ਕਿਉਂ ਉੱਭਰ ਰਿਹਾ? ਇੱਕੋ ਮੁੱਦੇ ਦੇ ਉੱਪਰ। ਇਹ ਮੁਸਲਮਾਨ ਆਏ ਜੀ, ਇਮੀਗ੍ਰੈਂਟਸ ਨੇ, ਇਹਨਾਂ ਨੂੰ ਲਿਆਉਣ ਵਾਲੇ ਵੀ ਇਹੀ ਸੀ। ਕਿਉਂ ਲਿਆਂਦੇ? ਇਹਦੇ ਵਿੱਚ ਇੱਕ ਪਲੈਨਿੰਗ ਆ, ਇੱਕ ਵੱਖਰਾ ਟੌਪਿਕ ਆ ਮਿਡਲ ਈਸਟ। ਇੱਕ ਮੈਂ ਲਿਖਦਾ ਵੀ ਹਾਂ ਕਿ ਰਿਸਰਚ ਡਾਕੂਮੈਂਟ ਵੀ ਲਿਖਿਆ ਵੀ ਕੀ ਰੀਜ਼ਨ ਆ ਮਿਡਲ ਈਸਟਰਨ ਵਾਰਾਂ ਕਿਉਂ ਹੋਈਆਂ, ਸਾਰੇ ਇਮੀਗ੍ਰੈਂਟਸ ਇਹਨਾਂ ਨੇ ਕਿਉਂ ਬੁਲਾਏ, ਵੈਲਫੇਅਰ ਦੇ ਦੇ ਕੇ, ਫ੍ਰੀ ਦੇ ਦੇ ਕੇ, ਫਿਰ ਇਹਨਾਂ ਨੂੰ ਰੈਡੀਕਲਾਈਜ਼ ਕੀਤਾ। ਇਹਦੇ ਸਭ ਕੜੀਆਂ ਜੁੜਦੀਆਂ ਨੇ ਕਿਤੇ ਨਾ ਕਿਤੇ। ਅਤੇ ਹੁਣ ਹਿੰਦੂ ਸਾਰੇ ਦੁਨੀਆ ਵਿੱਚ ਜੋ ਮੈਨੂੰ ਲੱਗਦਾ ਵੀ ਰਾਈਟ ਵਿੰਗ ਨਾਲ ਕਰ ਰਹੇ ਨੇ ਟਾਈ ਅਪ, ਅਤੇ ਸਾਨੂੰ ਨਿਸ਼ਾਨੇ 'ਤੇ ਲਿਆਉਣਗੇ। ਇੱਕ ਐਗਜ਼ਾਮਪਲ ਦੇ ਦਿੱਤੀ ਜੋ ਸਾਡੇ ਇੱਥੇ ਕੈਲੀਫੋਰਨੀਆ ਵਿੱਚ ਹੋਇਆ। ਹੁਣ ਕਈ ਨਾ ਸਾਡੇ ਜਿੰਨੇ ਵੀ ਉੱਥੇ ਨਿਊਜ਼ਪੇਪਰ ਨੇ ਇੰਗਲਿਸ਼, ਸਭ ਦੇ ਉੱਪਰ ਖਬਰ ਆਈ। ਇੱਕ ਨੇ ਇੱਥੋਂ ਤੱਕ ਲਿਖ ਦਿੱਤਾ ਨਿਊਜ਼ਪੇਪਰ ਨੇ, 209 ਟਾਈਮਸ ਆ, ਪੰਜਾਬੀ ਟੈਰਰਿਸਟ ISI ਲਿੰਕਡ। ਇਹ ਸ਼ੁਰੂਆਤ ਆ। ਸਾਨੂੰ ISI ਨਾਲ ਜੋੜ ਦਿੱਤਾ ਨਾ ਇਹਨਾਂ ਨੇ ਇੱਕ ਤਰੀਕੇ ਦੇ ਨਾਲ ਵੀ ਇਹ ਹੁਣ ਮੈਨੂੰ ਜੋ ਲੱਗਦਾ ਫਿਊਚਰ ਦੇ ਵਿੱਚ ਨਾ ਸਾਨੂੰ ਕਈ ਮੁਸਲਮਾਨ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਜੋੜਨਗੇ ਵੀ ਇਕੱਠੇ ਹੀ ਨੇ, ਅਤੇ ਰਾਈਟ ਵਿੰਗ ਨਾਲ ਅਲਾਇੰਸ ਕਰ ਰਹੇ ਨੇ, ਅਤੇ ਸਾਡੇ 'ਤੇ ਇਹਨਾਂ ਨੂੰ ਚੜ੍ਹਨਗੇ। ਸੋ ਇਹ ਮੈਂ ਸਮਝਦਾ ਵੀ ਇਹ ਦੌਰ ਨਾ ਅਲਾਇੰਸਿਸ ਦਾ ਦੌਰ ਚੱਲ ਰਿਹਾ। ਦੁਨੀਆ ਬੜੇ ਵੱਡੇ ਆਪਸ 'ਚ ਅਲਾਇੰਸ ਬਣਦੇ ਪਏ ਨੇ। ਸਾਨੂੰ ਵੀ ਇਹ 'ਤੇ ਧਿਆਨ ਦੇਣਾ ਚਾਹੀਦਾ, ਸਾਨੂੰ ਵੀ ਬਣਾਉਣੇ ਚਾਹੀਦੇ ਆ। ਹੁਣ ਤੁਸੀਂ ਸਮਝ ਲਓ ਜੋ ਹੁਣ ਤੱਕ ਮੈਂ ਕਿਹਾ ਵੀ ਜੋ ਦੁਨੀਆ 'ਤੇ ਚੱਲ ਰਿਹਾ ਨਾ, ਅਚਾਨਕ ਨਹੀਂ ਹੁੰਦਾ, ਸਭ ਕੁਛ ਪਲਾਨ ਹੁੰਦਾ, ਸਟ੍ਰੈਟਜੀ ਬਣਦੀ ਆ। ਸਟ੍ਰੈਟਜੀ ਕੌਣ ਬਣਾਉਂਦਾ? ਥਿੰਕ ਟੈਂਕਸ ਬਣਾਉਂਦੇ ਨੇ। ਜਿਵੇਂ RSS ਇੱਕ ਥਿੰਕ ਟੈਂਕ ਲਾ ਲਓ, ਬਹੁਤ ਪਾਵਰਫੁੱਲ ਆ। RSS ਤੋਂ ਪਹਿਲਾਂ ਦੇ ਵਿੱਚ ਅਸੀਂ ਸਟਰੋਂਗ ਹੋ ਗਏ ਸੀ। ਚਲੋ ਖੈਰ, ਹੁਣ ਅੱਗੇ ਫੇਰ ਖੜੇ ਹੋਵਾਂਗੇ। ਹੁਣ ਇਜ਼ਰਾਈਲ ਦੀ ਐਗਜ਼ੈਂਪਲ ਦਿੰਦਾ, ਜੋ ਇਜ਼ਰਾਈਲ ਦੇ ਵਿੱਚ ਫੇਰ ਉਹੀ ਗੱਲ, ਈਰਾਨ ਵਾਰ ਜੋ ਹਮਾਸ ਨੇ ਅਟੈਕ ਕੀਤਾ, ਅਚਾਨਕ ਨਹੀਂ ਹੋਇਆ। ਜੇ ਮੈਂ ਕਹਾਂ ਵੀ 100 ਸਾਲ ਪਹਿਲਾਂ ਪਲਾਨ ਬਣ ਗਿਆ ਸੀ। 1897 ਦੇ ਵਿੱਚ ਜੂਇਸ਼ ਕਾਂਗਰਸ ਹੁੰਦੀ ਆ, ਉਸ ਦੇ ਵਿੱਚ ਇਹ ਹੋਇਆ ਵੀ ਅਸੀਂ ਇਜ਼ਰਾਈਲ ਦੇਸ਼ ਬਣਾਉਣਾ ਆ। 1898 ਦੇ ਵਿੱਚ ਹਰਜ਼ਲ, ਜਿਹਨੂੰ ਤੁਸੀਂ ਕਹਿ ਸਕਦੇ ਜ਼ਾਇਨਿਸਟ ਦਾ ਫਾਊਂਡਿੰਗ ਫਾਦਰ, ਪੈਲਸਟੀਨ ਜਾਂਦੇ ਆ। 1900 ਦੇ ਵਿੱਚ ਇੱਕ ਉੱਥੇ ਥਿਊਰੀ ਜਨਮ ਲੈਂਦੀ ਆ, ਗ੍ਰੇਟਰ ਇਜ਼ਰਾਈਲ। ਅਜੇ ਦੇਸ਼ ਬਣਿਆ ਨਹੀਂ ਉਹਨਾਂ ਦਾ, ਪਹਿਲਾਂ ਹੀ ਉਹਨਾਂ ਨੇ ਤੈਅ ਕਰ ਲਿਆ ਵੀ ਅਸੀਂ ਇਜ਼ਰਾਈਲ ਜਿਹੜਾ ਨਾ ਪੈਲਸਟੀਨ 'ਚੋਂ ਸ਼ੁਰੂ ਹੋ ਕੇ ਅਸੀਂ ਇਹਨੂੰ ਐਕਸਪੈਂਡ ਕਰਨਾ। 1947 ਦੇ ਵਿੱਚ ਰੱਬੀ ਫਿਸ਼ਮੈਨ ਯੂਨਾਈਟਿਡ ਨੇਸ਼ਨ ਦੇ ਵਿੱਚ ਕਹਿੰਦੇ ਆ ਵੀ ਅਸੀਂ ਅੱਜ ਤੱਕ ਕੋਈ ਬਾਉਂਡਰੀ ਤੈਅ ਨਹੀਂ ਕੀਤੀ ਹੈਗੀ ਇਜ਼ਰਾਈਲ ਦੀ, ਵੀ ਇਜ਼ਰਾਈਲ ਦੀ ਬਾਉਂਡਰੀ ਕਿੱਥੇ ਹੋਗੀ, ਕਿੱਥੇ ਤੱਕ ਰਹੂਗਾ। ਫਿਰ 1949 ਵਾਰ, 67 ਵਾਰਾਂ ਦੇ ਵਿੱਚ ਕੀ ਹੋਇਆ? ਇਜ਼ਰਾਈਲ ਨੇ ਜਿਹੜੇ ਇਲਾਕੇ 'ਤੇ ਕਬਜ਼ਾ ਕਰ ਲਿਆ, ਵਾਪਸ ਦਿੱਤਾ ਉਹਨਾਂ ਨੂੰ? ਨਹੀਂ ਦਿੱਤਾ ਵਾਪਸ ਉਹਨਾਂ ਨੂੰ। ਫਿਰ 80s ਆ ਜਾਂਦਾ ਆ।
ਔਡਿਡ ਯੂਨਿਨ ਤੇ ਬਰਨਰਡ ਲੂਇਸ ਤੇ ਆਰਕ ਆਫ ਕ੍ਰਾਈਸਿਸ ਜ਼ਬਰਿਸਕੀ, ਇਹਨਾਂ ਸਾਰਿਆਂ ਦੀ ਨਾ ਇੱਕ ਥਿਊਰੀ ਬਣਦੀ ਹੈ ਸਟ੍ਰੈਟਜੀ, ਗ੍ਰੇਟ ਮਿਡਲ ਈਸਟ। ਉਹ ਥਿਊਰੀ ਨੂੰ ਬਹੁਤ ਪ੍ਰਚਲਿਤ ਹੋਈ। ਉਹ ਇਹ ਸੀ ਵੀ ਅਸੀਂ ਇਜ਼ਰਾਈਲ ਨੂੰ ਨੇਬਰਿੰਗ ਕੰਟਰੀ ਤੋਂ ਖਤਰਾ ਆ, ਡੀਸਟੇਬਲਾਈਜ਼ ਕਰੋ ਇਹਨਾਂ ਨੂੰ, ਕਿਸੇ ਤਰੀਕੇ ਨਾਲ ਇਹਨਾਂ ਦੇ ਰਿਸੋਰਸਿਸ ਤੇ ਆਪਾਂ ਕੰਟਰੋਲ ਕਰੀਏ, ਕਬਜ਼ਾ ਕਰੀਏ, ਇਹਨਾਂ ਨੂੰ ਵਾਰ ਦੇ ਵਿੱਚ ਲਾਈ ਰੱਖੀਏ। ਉਹ ਥਿਊਰੀ ਤੇ ਕੰਮ ਹੁੰਦਾ ਗਿਆ। ਫਿਰ 1996 ਆ ਗਿਆ, ਜਦੋਂ ਅਖੀਰਲੀ ਸਟ੍ਰੈਟਜੀ ਬਣ ਗਈ ਜੋ ਸਾਨੂੰ ਸਭ ਕੁਝ ਦਿਖ ਰਿਹਾ ਸਾਹਮਣੇ, ਆਪਰੇਸ਼ਨ ਕਲੀਨ ਪੇਪਰ। ਇਜ਼ਰਾਈਲੀ ਇੱਕ ਸਟ੍ਰੈਟਜੀ ਬਣੀ, ਨੇਤਨਯਾਹੂ ਵੀ ਉਸ ਦੇ ਵਿੱਚ ਸੀ। ਉਹ ਕੀ ਸੀ? ਕਹਿੰਦੇ ਇਜ਼ਰਾਈਲ ਨੂੰ ਨਾ 7 ਦੇਸ਼ਾਂ ਤੋਂ ਖਤਰਾ, 7 ਦੇਸ਼ ਟੇਕ ਡਾਊਨ ਕਰੋ ਫਿਰ ਹੀ ਸਾਡਾ ਬਚਾਅ ਆ। ਓਕੇ, 1996 ਦੀ ਗੱਲ ਕਰ ਰਹੇ ਆ ਨਾ, ਫਿਰ ਹੋ ਗਿਆ 9/11। ਉਸ ਤੋਂ ਬਾਅਦ 1 ਮਹੀਨੇ ਬਾਅਦ ਨਾ ਜਨਰਲ ਵੈਸਲੀ ਕਲਾਰਕ ਆ, ਉਹਨਾਂ ਦੀ ਵੀਡੀਓਜ਼ ਵੀ ਆ, ਸਟੇਟਮੈਂਟ ਆਨਲਾਈਨ ਪਈਆਂ ਹੋਈਆਂ ਨੇ। ਉਹ ਕਹਿੰਦੇ ਵੀ 9/11 ਤੋਂ ਬਾਅਦ ਨਾ ਮੈਂ ਪੈਂਟਾਗਨ ਜਦੋਂ ਗਿਆ ਨਾ, ਮੈਨੂੰ ਮੇਰੇ ਜਰਨਲ ਨੇ ਇੱਕ ਪੇਪਰ ਜਿਹਾ ਫੜਾਤਾ। ਕਹਿੰਦਾ ਵੀ ਅਗਲੇ 5 ਸਾਲਾਂ 'ਚ 7 ਦੇਸ਼ ਟੇਕ ਡਾਊਨ ਕਰਨੇ ਆ। ਕਿਹੜੇ ਕਿਹੜੇ ਨੇ? ਇਰਾਕ, ਸੀਰੀਆ, ਲੀਬੀਆ, ਲੈਬਨਾਨ, ਸੁਡਾਨ, ਸੋਮਾਲੀਆ, 6 ਦੇਸ਼। 1996 ਵਿੱਚ ਵੀ ਉਹ ਕਹਿ ਰਹੇ ਵੀ 7 ਦੇਸ਼ ਟੇਕ ਡਾਊਨ ਕਰਨੇ ਆ। ਅਖੀਰਲਾ ਦੇਸ਼ ਕਿਹੜਾ ਰਹਿ ਗਿਆ? ਈਰਾਨ। ਇਹ ਵੀ ਲਿਖ 1996 'ਚ ਵੀ ਲਿਖਿਆ ਵੀ ਸਦਾਮ ਹੁਸੈਨ ਇਜ਼ਰਾਈਲ ਵਾਸਤੇ ਬੜਾ ਵੱਡਾ ਖਤਰਾ। ਇਹਦੇ ਵਿੱਚ ਨਾ ਕੁਝ ਗਲਤ ਨਹੀਂ ਹੈਗਾ, ਹਰੇਕ ਨੂੰ ਹੱਕ ਹੈ ਆਪਣੀ ਪ੍ਰੋਟੈਕਸ਼ਨ ਕਰਨਾ, ਵੀ ਤੁਸੀਂ ਆਪਣੀ ਪ੍ਰੋਟੈਕਸ਼ਨ ਲਈ ਕੁਝ ਵੀ ਕਰ ਸਕਦੇ ਹੋ। ਦੁਨੀਆ ਦਾ ਸਭ ਕੁਝ ਜਾਇਜ਼ ਆ, ਕੀ ਚੰਗਾ ਕੀ ਮਾੜਾ ਸਭ ਕੁਝ ਜਾਇਜ਼ ਆ ਦੁਨੀਆ ਵਿੱਚ। ਜੋ ਆਪਣੀ ਪ੍ਰੋਟੈਕਸ਼ਨ ਲਈ ਤੁਸੀਂ ਜੋ ਮਰਜ਼ੀ, ਅਗਲੇ ਕਰ ਰਹੇ ਆ। 70s 80s ਦੇ ਵਿੱਚ ਨਾ ਇੱਕ ਮੈਪ ਵੀ ਇਹਨਾਂ ਨੇ ਜਾਰੀ ਕੀਤਾ ਸੀ ਵੀ ਇਜ਼ਰਾਈਲ ਕਿੱਦਾਂ ਦਾ ਹੋਊਗਾ। ਉਹਦੇ 'ਚ ਦਿਖਾਇਆ ਗਿਆ ਵੀ ਸੀਰੀਆ ਦੇ ਵਿੱਚ ਕੁਰਦਿਸਤਾਨ ਵੱਖਰਾ ਦੇਸ਼ ਬਣਾ ਦੇਣਾ, ਈਰਾਨ ਨੂੰ ਡਿਵਾਈਡ ਕਰ ਦੇਣਾ, ਪਾਕਿਸਤਾਨ ਦੇ ਵਿੱਚ ਬਲੋਚਿਸਤਾਨ ਨੂੰ ਵੱਖਰਾ ਦੇਸ਼ ਬਣਾਉਣਾ। ਆਪਾਂ ਨੂੰ ਪਤਾ ਬਲੋਚ ਮੂਵਮੈਂਟ ਚੱਲ ਰਹੀ ਹੈ। ਪਾਕਿਸਤਾਨ ਦੇ ਨਾਰਥ ਵਾਲੀ ਏਰੀਆ ਨੂੰ ਅਫਗਾਨਿਸਤਾਨ ਵਿੱਚ ਸ਼ਾਮਲ ਕਰ ਦੇਣਾ। POK ਤਾਂ ਹੈ ਹੀ ਇੰਡੀਆ ਦਾ ਆ। ਸੋ ਜੋ ਵੀ ਹੁਣ ਉੱਥੇ ਚੱਲ ਰਿਹਾ, ਫਿਰ ਉਹੀ ਗੱਲ ਵੀ ਸਭ ਕੁਝ ਪਹਿਲਾਂ ਪਲਾਨ ਹੁੰਦਾ, ਅਚਾਨਕ ਕੁਝ ਨਹੀਂ ਹੁੰਦਾ। ਸਟ੍ਰੈਟਜੀਆਂ ਬਣਦੀਆਂ ਨੇ, ਥਿੰਕ ਟੈਂਕ ਬਣਦੇ ਆ, ਸੋਚਦੇ ਆ ਕੀ ਕਰੀਏ ਕੀ ਨਾ ਕਰੀਏ। ਸਾਨੂੰ ਵੀ ਖਾਲਸਾ ਜੀ ਬਹਿਣਾ ਪੈਣਾ, ਕੋਈ ਸਟ੍ਰੈਟਜੀ ਬਣਾਉਣੀ ਪੈਣੀ। ਮੈਂ ਸਮਝਦਾ, ਮੈਂ ਹੁਣੇ ਡਾਕਟਰ ਸਾਹਿਬ ਨਾਲ ਗੱਲ ਕਰ ਰਿਹਾ ਸੀ ਵੀ ਮੈਨੂੰ ਦੇਖ ਰਿਹਾ ਵੀ ਸਾਡੀ ਇੱਕ ਸਟ੍ਰੈਟਜੀ ਬਣੀ ਸੀ ਰੈਫਰੈਂਡਮ ਦੀ 2008 'ਚ। ਸਟ੍ਰੈਟਜੀ ਬਣ ਗਈ, ਰੈਫਰੈਂਡਮ ਕਰਾਉਣਾ ਸੀ 2020 'ਚ। ਕੰਮ ਕੀਤਾ ਨਾ, ਕੰਮ ਕਰਕੇ ਕਾਮਯਾਬ ਹੋ ਗਏ ਨਾ, ਰੈਫਰੈਂਡਮ ਸਾਡਾ ਹੋ ਗਿਆ ਵਧੀਆ। ਸਟ੍ਰੈਟਜੀਆਂ ਬਣਾਈਆਂ ਵੀ ਅੱਗੇ ਅਸੀਂ ਕੀ ਕਰਨਾ। ਹੁਣ ਹਮਾਸ ਜੋ ਇਜ਼ਰਾਈਲ 'ਚ ਵਾਰ ਚੱਲ, ਇਨੋਸੈਂਟ ਲੋਕ ਮਰ ਰਹੇ ਆ, ਬੜਾ ਮਾੜਾ ਹੋ ਰਿਹਾ, ਬੜੇ ਲੋਕ ਮਰ ਰਹੇ ਇਨੋਸੈਂਟ। ਪਰ ਇਹਦੀ ਨਾ ਗਹਿਰਾਈ ਤੱਕ ਜਾਣਾ ਪੈਣਾ। ਇੱਕ ਮੇਰਾ ਉਹ 'ਤੇ ਵੈਸੇ ਮੈਂ ਵਰਕ ਕਰ ਰਿਹਾ ਹਾਂ ਵੀ ਜੋ ਮਿਡਲ ਈਸਟ ਦੀਆਂ ਘਟਨਾਵਾਂ, ਵੀ ਮੁਸਲਿਮ ਬ੍ਰਦਰਹੁੱਡ ਕਿੱਦਾਂ ਪੈਦਾ ਹੋਈ, ਹਮਾਸ ਡਿਟੇਲ ਦੇ ਵਿੱਚ ਮੈਂ ਕੁਝ ਲਿਖ ਰਿਹਾ ਹਾਂ। ਮੈਂ ਛੇਤੀ ਸਬਸਟੈਕ ਦੇ ਉੱਪਰ ਮੈਂ ਪਬਲਿਸ਼ ਆਪਣੇ ਕਰ ਦਿੰਦਾ ਹੁੰਦਾ। ਹੁਣ ਹਮਾਸ 7 ਅਕਤੂਬਰ ਨੂੰ ਅਟੈਕ ਕਰਦਾ, 30 ਅਕਤੂਬਰ ਨੂੰ ਇਜ਼ਰਾਈਲ 6 ਕੰਪਨੀਆਂ ਨੂੰ ਨਾ ਇੱਕ ਕੰਟਰੈਕਟ ਦਿੰਦਾ ਆ ਗੈਸ ਕੱਢਣ ਦਾ। ਗਾਜ਼ਾ ਫੀਲਡ ਦੇ ਵਿੱਚ ਜਿਹੜਾ ਮਰੀਨ ਆ ਨਾ, ਉੱਥੇ ਏਰੀਆ ਦੇ ਵਿੱਚ ਬੜੇ ਗੈਸ ਦੇ ਭੰਡਾਰ ਨੇ। ਕੁਝ ਸਮਾਂ ਪਹਿਲਾਂ ਬ੍ਰਿਟਿਸ਼ ਆਇਲ ਕੰਪਨੀ ਨੇ ਕੱਢੇ ਸੀ। ਉਸੇ ਸਮੇਂ ਗੈਸ ਕੱਢਣ ਦੀ ਪਰਮਿਸ਼ਨ ਦੇ ਦਿੱਤੀ ਜਾਂਦੀ ਆ ਅਟੈਕ ਤੋਂ ਕੁਝ ਦਿਨ ਬਾਅਦ। ਜਿਹੜਾ ਇੱਕ ਹਮਾਸ ਇਜ਼ਰਾਈਲ ਵਾਰ ਦਾ ਇੱਕ ਵੱਖਰਾ ਪੱਖ ਵੀ ਆ, ਬਿਜ਼ਨਸ। ਉਸ ਏਰੀਏ ਵਿੱਚ ਗੈਸ ਬੜੀ ਆ। ਹੁਣ ਇਜਿਪਟ, ਜਿਹੜੇ ਗੁਆਂਢੀ ਦੇਸ਼ ਇਜਿਪਟ, ਜਾਰਡਨ ਆ, ਮਗਰਮੱਛ ਦੇ ਹੰਝੂ ਬਹਾ ਰਹੇ, ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਇਹਨਾਂ ਨਾਲ। ਇਹਨਾਂ ਦੇ ਤੇ ਡੀਲਾਂ ਨੇ ਇਜ਼ਰਾਈਲ ਦੇ ਨਾਲ, ਗੈਸ ਦੀ, ਆਇਲ ਦੀ, 10 ਸਾਲ ਦੀ, 15 ਸਾਲ ਲਈ, ਪਾਣੀ ਵਾਸਤੇ ਇਹਨਾਂ ਦੇ ਐਗਰੀਮੈਂਟ ਹੋਏ ਪਏ ਨੇ। ਹੁਣ ਟਰਕੀ ਵਿੱਚ ਬੜਾ ਇੰਟਰਸਟਿੰਗ ਉਹਦਾ ਰੋਲ ਆ ਵੀ ਮੈਂ ਇਹ ਕਰ ਦੂੰ ਇਜ਼ਰਾਈਲ ਨੂੰ, ਉਹ ਕਰ ਦੂੰ, ਸਭ ਕੁਝ ਬਿਜ਼ਨਸ ਆ ਦੁਨੀਆ 'ਚ। ਮੇਰੇ ਕਹਿਣ ਤੋਂ ਮਤਲਬ ਆ ਵੀ ਜਿਹੜਾ ਦੁਨੀਆ ਵਿੱਚ ਨਾ ਜੇ ਕੋਈ ਸਟੇਟਮੈਂਟ ਵੀ ਦਿੰਦਾ ਨਾ, ਉਹਦੇ ਪਿੱਛੇ ਕੋਈ ਰੀਜ਼ਨ ਹੁੰਦਾ। ਸਾਨੂੰ ਸਮਝਣਾ ਪੈਣਾ, ਅਸੀਂ ਬੜੇ ਭੋਲੇ ਬਣ ਜਾਂਦੇ ਆ। ਸਾਨੂੰ ਕੋਈ ਆਣ ਕੇ ਕੋਈ ਸਿੱਖੀ ਦੀ ਗੱਲ ਕਰਦੇ ਨਾ, ਉਹ ਬੰਦਾ ਬੜਾ ਚੜ੍ਹਦੀ ਕਲਾ ਜੀ, ਸਿੱਖੀ ਦੀ ਗੱਲ, ਉਹਦਾ ਰੀਜ਼ਨ ਆ। ਨਹੀਂ ਟਰਸਟ ਕਰ ਸਕਦੇ ਕਿਸੇ ਦੇ ਉੱਪਰ। ਬਿਹਾਈਂਡ ਦਾ ਸੀਨ ਜਾਓ, ਸੋਚੋ ਆਪਣੇ ਸੋਚ। ਜਿਵੇਂ ਇੱਕ ਪੁਲਿਸ ਵਾਲੇ ਹੁੰਦੇ ਆ ਨਾ, ਵੀ ਕਿਸੇ ਦਾ ਕਤਲ ਹੋ ਗਿਆ, ਘਰ ਦੇ ਵਿੱਚ ਆ ਗਏ, ਉਹਨੇ ਪਰਿਵਾਰ 'ਤੇ ਵੀ ਪਹਿਲਾਂ ਸ਼ੱਕ ਕਰਨਾ। ਇੱਦਾਂ ਦੀ ਆਪਣੀ ਬਿਰਤੀ ਬਣਾਓ। ਇੰਟੈਲੀਜੈਂਟ ਤੁਸੀਂ ਸਾਰੇ, ਆਮ ਆਡੀਅנס ਨਹੀਂ ਹੈਗੀ ਇੱਥੇ, ਤੁਸੀਂ ਇੰਟੈਲੀਜੈਂਟ ਹੋ ਸਾਰੇ, ਰੋਸ਼ਨ ਦਿਮਾਗ ਆਡੀਅנס ਹੋ, ਤੁਹਾਨੂੰ ਪਤਾ ਦੁਨੀਆ ਵਿੱਚ ਕੀ ਚੱਲ ਰਿਹਾ। ਇਸ ਕਰਕੇ ਤੁਸੀਂ ਇੰਨੀ ਸਵੇਰੇ ਛੇਤੀ ਤੁਸੀਂ ਇੱਥੇ ਪਹੁੰਚ ਗਏ। ਤੁਸੀਂ 1.25 ਲੱਖ ਆਡੀਅנס। ਮੈਂ ਤੁਹਾਨੂੰ ਇਹ ਨਹੀਂ ਵੇਖ ਰਿਹਾ ਵੀ ਇੰਨੇ ਬੰਦੇ, ਮੈਂ ਦੇਖ ਰਿਹਾ 1.25 ਲੱਖ ਫੌਜ ਬੈਠੀ ਆ ਤੁਸੀਂ ਸਾਰੇ। ਸੋ ਭਾਵੇਂ ਹਮਾਸ ਆ, ਇਹਨੂੰ ਸਾਨੂੰ ਸਟੱਡੀ ਕਰਨਾ ਪੈਣਾ। ਕਿਉਂ ਕਤਰ ਹਮਾਸ ਨੂੰ ਪਿਛਲੇ 7 ਸਾਲ ਤੋਂ $15 ਮਿਲੀਅਨ ਹਰੇਕ ਮਹੀਨੇ ਦੇ ਰਿਹਾ। ਸਭ ਕੁਝ ਗੂਗਲ ਦੇ ਵਿੱਚ, ਓਪਨ ਡੋਮੇਨ ਦੇ ਵਿੱਚ ਸਾਰਾ ਕੁਝ। PLO ਨੇ ਕਿਉਂ ਸਪੋਰਟ ਬੰਦ ਕਰਤੀ ਹਮਾਸ ਨੂੰ, ਕਿਉਂ ਪੈਸਾ ਦੇਣਾ ਬੰਦ ਕਰਤਾ। ਹੁਣ ਅਗਲਿਆਂ ਨੇ ਸੈਲਰੀਜ਼ ਵੀ ਦੇਣੀਆਂ ਸੀ। ਜੇ ਕਦਰ ਪੈਸੇ ਨਾ ਰਹਿੰਦਾ, ਸੈਲਰੀਜ਼ ਕਿੱਥੋਂ ਚੱਲਦੀਆਂ ਉੱਥੇ ਗਾਜ਼ਾ ਦੇ ਵਿੱਚ? ਸਾਰਾ ਪੈਸਾ ਕਿੱਥੋਂ ਆਉਂਦਾ ਰਿਹਾ? ਇਜ਼ਰਾਈਲ ਦੇ ਵੱਲੋਂ। ਇਹ ਤੋਂ ਵੀ ਸਿੱਖਣਾ, ਸਭ ਕੁਝ ਪਹਿਲਾਂ ਤੈਅ ਹੁੰਦਾ। ਹੁਣ ਮੈਂ ਸਮਾਪਤੀ ਵੱਲ ਜਾਣਾ, ਮੇਰੇ 20 ਮਿੰਟ ਹੋ ਗਏ। ਫੋਰਨ ਪੋਲਿਸੀਜ਼ ਥਿੰਕ ਟੈਂਕ ਤੋਂ ਬਿਨਾਂ ਨਹੀਂ ਬਣਦੀਆਂ, ਸਾਨੂੰ ਉਹ ਬਣਾਉਣਾ ਪੈਣਾ ਆ। ਸਟ੍ਰੈਟਜਿਕ ਢਾਂਚੇ। 1884 ਦੇ ਵਿੱਚ ਨਾ ਫੈਬੀਅਨ ਸੁਸਾਇਟੀ ਬਣੀ। 16 ਸਾਲ ਕੰਮ ਕੀਤਾ,
1900 ਦੇ ਵਿੱਚ 2 ਪੋਲੀਟੀਕਲ ਪਾਰਟੀਆਂ ਬਣੀਆਂ, ਲੇਬਰ ਪਾਰਟੀ ਆਸਟ੍ਰੇਲੀਆ, ਲੇਬਰ ਪਾਰਟੀ ਯੂਕੇ। ਅੱਜ ਦੇਖ ਲਓ ਪਾਰਟੀਆਂ ਪਾਵਰ ਦੇ ਵਿੱਚ ਆ ਨਾ। ਲੇਬਰ ਪਾਰਟੀ ਯੂਕੇ ਦੀ ਗਵਰਨਮੈਂਟ ਉੱਥੇ ਬਣੀ ਹੋਈ ਆ ਨਾ। ਪਾਰਟੀ ਕਿੱਦਾਂ ਬਣੀ? 16 ਸਾਲ ਕੰਮ ਹੋਇਆ, ਪਹਿਲਾਂ ਥਿੰਕ ਟੈਂਕ ਨੇ ਕੀਤਾ, ਫਿਰ ਪਾਰਟੀ ਬਣਾਈ। ਹੁਣ RSS ਆਪਣੇ ਇੱਕ ਐਗਜ਼ਾਮਪਲ ਆ, ਕਿੰਨੇ ਸਾਲ ਦੇ ਲੱਗੇ ਆ, ਕੰਮ ਕੀਤਾ, ਕਿੰਨੀ ਸਟਰੋਂਗ ਬੀਜੇਪੀ ਬਣਾਤੀ ਉਹਨਾਂ ਨੇ, ਬਣਾਈ ਕਿੰਨੀ ਸਟਰੋਂਗ, ਆਪਾਂ ਨੂੰ ਪਤਾ ਕਿੰਨੀ ਸਟਰੋਂਗ ਕੰਮ ਕੀਤਾ ਉਹਦੇ ਮਗਰ। ਸੋ ਹੁਣ ਜਿਵੇਂ ਅਜੀਤ ਡੋਵਲ ਦਾ ਮੁੰਡਾ ਸ਼ੌਰੀਆ ਡੋਵਲ ਇੰਡੀਆ ਆਉਂਦਾ 2007-8 ਦੇ ਵਿੱਚ, ਆਪਣਾ ਥਿੰਕ ਟੈਂਕ ਬਣਾਉਂਦਾ, ਇੰਡੀਆ ਥਿੰਕ ਟੈਂਕ, ਵਿਵੇਕਾਨੰਦ ਫਾਊਂਡੇਸ਼ਨ 'ਚ ਕੰਮ ਕਰਦਾ। ਉਹਨਾਂ ਨੂੰ ਟਾਸਕ ਦਿੱਤਾ ਗਿਆ ਵੀ ਤੁਸੀਂ ਯੰਗ ਹੋ, ਦੁਨੀਆ ਤੁਸੀਂ ਘੁੰਮੀ ਆ, ਬੀਜੇਪੀ ਦੀ ਗਵਰਨਮੈਂਟ ਕਿੱਦਾਂ ਬਣਾਈਏ। ਪਲੈਨਿੰਗ ਕੀਤੀ, ਅੰਨਾ ਹਜ਼ਾਰੇ, ਰਾਮਦੇਵ, ਪਲੈਨਿੰਗ ਕੀਤੀ। ਉਸ ਪਲੈਨਿੰਗ ਦੇ ਵਿੱਚੋਂ ਬੀਜੇਪੀ ਦੀ ਗਵਰਨਮੈਂਟ ਨਿਕਲ ਗਈ ਅਤੇ ਆਮ ਆਦਮੀ ਪਾਰਟੀ ਨਵੀਂ ਪੈਦਾ ਹੋ ਗਈ ਨਾ। ਸੋ ਇਸ ਤਰੀਕੇ ਦੇ ਨਾਲ ਸਾਨੂੰ ਵੀ ਸਟ੍ਰੈਟਜੀਆਂ ਬਣਾਉਣੀਆਂ ਪੈਣੀਆਂ ਨੇ। ਦੁਨੀਆ ਦੇ ਵਿੱਚ ਨਾ ਜਦੋਂ ਵੀ ਘਟਨਾਵਾਂ ਹੁੰਦੀਆਂ ਨੇ ਨਾ, ਫੋਰ ਐਗਜ਼ਾਮਪਲ ਜਦੋਂ ਅਮਰੀਕਾ ਚਲਾ ਗਿਆ ਨਾ ਬ੍ਰਿਟਿਸ਼ ਦੇ ਹੱਥੋਂ, ਸਾਊਥ ਅਫਰੀਕਾ ਦਾ ਗਵਰਨਰ ਸੀ ਜੌਨ ਸੀਸਲ ਰੋਡਸ। ਜੋ ਡੀਪ ਸਟੇਟ ਦੀ ਮੈਂ ਦੇਖਾਂ ਨਾ, ਮਾਡਰਨ ਆਪਾਂ ਕਹਿ ਦਿੰਦੇ ਹਾਂ ਨਿਊ ਵਰਲਡ ਆਰਡਰ, ਉਹ ਸ਼ੁਰੂਆਤ ਇੱਕ ਉੱਥੋਂ ਵੀ ਹੁੰਦੀ ਆ। ਉਹਦੇ ਨਾਲ ਦਿਲ ਨੇ ਤਹਾਂ ਮਾਰੀ ਵੀ ਯਾਰ ਐਡਾ ਵੱਡਾ ਸਾਡਾ ਬ੍ਰਿਟਿਸ਼ ਅੰਪਾਇਰ ਸੀ, ਥੋੜ੍ਹੀ ਜਿਹੀ ਜਗ੍ਹਾ ਤੱਕ ਰਹਿ ਗਿਆ। ਜਰਮਨ ਹੁਣ ਬੜੇ ਵੱਧ ਰਹੇ ਨੇ, ਜਰਮਨ ਅਫਰੀਕਾ ਦੇ ਵਿੱਚ ਆ ਗਏ ਨੇ। ਮੈਂ ਕੀ ਕਰਾਂ, ਕਿਹੜੀ ਸਟ੍ਰੈਟਜੀ ਬਣਾਵਾਂ ਵੀ ਜਰਮਨ ਨੂੰ ਰੋਕਿਆ ਜਾਵੇ, ਜਰਮਨ ਨੂੰ ਐਕਸਪੈਂਡ ਨਾ ਹੋ ਦਿੱਤਾ ਜਾਵੇ। ਵਰਲਡ ਵਾਰ 1 ਵੀ ਹੁੰਦੀ ਆ ਫਿਰ, ਕਿਉਂਕਿ ਜਿਹੜਾ ਟਰੁੱਥ ਦੀਆਂ ਨਾ 5 ਲੇਅਰਾਂ ਹੁੰਦੀਆਂ ਨੇ। ਪਹਿਲੀ ਲੇਅਰ ਜੋ CNN ਨੇ ਕਹਿ ਦਿੱਤਾ, ਦੂਜੀ ਲੇਅਰ ਜੋ ਵੱਡੇ ਵੱਡੇ ਜਰਨਲਿਸਟ ਵਗੈਰਾ ਕਹਿ ਦਿੰਦੇ ਨੇ ਉਹ ਹੁੰਦੀ ਆ, 3rd ਲੇਅਰ ਤੱਕ ਸਾਨੂੰ ਵੀ ਪਹੁੰਚਣਾ ਪੈਣਾ ਵੀ ਇਸ ਪਿੱਛੇ ਜੋ ਕੁਝ ਹੋ ਰਿਹਾ ਅਸਲ ਵਿੱਚ ਗੇਮ ਹੈ ਕੀ ਆ। ਸਾਨੂੰ ਹੋਣਾ ਪੈਣਾ, ਇੰਨਾ ਤੇਜ਼ ਸਾਨੂੰ ਬਣਨਾ ਪੈਣਾ ਆ। ਅਤੇ ਜਦੋਂ ਵਰਲਡ ਵਾਰ ਹੁਣ ਇੱਕ ਫਿਰ ਆ ਜਾਂਦਾ ਵੀ ਅਸੀਂ ਇੱਕ ਨਾ ਸਾਨੂੰ ਬੜੀ ਕਨਫਿਊਜ਼ਨ ਆ ਵੀ ਅਸਲ ਪਾਵਰ ਹੈ ਕਿੱਥੇ ਆ, ਪਾਵਰ ਕਹਿੰਦੇ ਕਿਹਨੂੰ ਹੈ। ਵਰਲਡ ਵਾਰ 1 ਹੋਇਆ, ਅਮਰੀਕਾ ਨੇ ਇੱਕ ਸਟ੍ਰੈਟੇਜਿਕ ਥਿੰਕ ਟੈਂਕ ਬਣਾਇਆ CFR, ਕਾਉਂਸਲ ਆਫ ਫੋਰਨ ਰਿਲੇਸ਼ਨ। ਅੱਗੇ ਹੁਣ ਕੀ ਕਰੀਏ, ਵਿਚਾਰੀਏ। ਬ੍ਰਿਟਿਸ਼ਰਸ ਨੇ ਬਣਾਇਆ ਪੈਰਿਸ ਦੇ ਵਿੱਚ RII, ਜਿਹਨੂੰ ਚੈਟਹਮ ਹਾਊਸ ਵੀ ਕਹਿੰਦੇ ਨੇ, ਰਾਇਲ ਇੰਸਟੀਚਿਊਟ ਆਫ ਇੰਟਰਨੈਸ਼ਨਲ ਸਟੱਡੀਜ਼। ਉਹਦੇ ਵਿੱਚ ਇੱਕ ਥਿੰਕ ਟੈਂਕ ਨਿਕਲਿਆ ਕੈਨੇਡਾ ਦਾ, ਜਿਹੜਾ ਕੈਨੇਡਾ ਨੂੰ ਰਨ ਕਰਦਾ। ਵੀ ਐਨਾਲਿਸਿਸ ਕਰੀਏ ਵੀ ਹੁਣ ਇਹ ਜੰਗ ਜਿੱਤ ਗਏ ਆ, ਅਗਲੀਆਂ ਸਾਡੀਆਂ ਕੀ ਸਟ੍ਰੈਟਜੀਜ਼ ਹੋਣਗੀਆਂ, ਅੱਗੇ ਕੀ ਕਰੀਏ। ਮੂਵਮੈਂਟ ਕੋਈ ਜਿੱਤੀ ਜਾਂਦੀ ਆ, ਹਾਰੀ ਜਾਂਦੀ ਆ, ਕਿ ਸਟ੍ਰੈਟਜਿਕ ਢਾਂਚਾ ਬਣਦਾ। ਮੈਂ ਸਮਝਦਾ ਵੀ ਸਾਡਾ ਵੀ ਬਣਨਾ ਜ਼ਰੂਰੀ ਸੀ, 1947 ਵਿੱਚ ਬਣਨਾ ਜ਼ਰੂਰੀ ਸੀ ਵੀ ਕਿਹੜੀਆਂ ਗਲਤੀਆਂ ਕਰ ਲਈਆਂ। 1 ਲੱਖ ਅਸੀਂ ਫੌਜ ਸ਼ਹੀਦ ਕਰਾ ਲਈ ਆ, ਅਗਲੇ 500 ਸਿਪਾਹੀ ਦੇ ਕੇ ਰਾਜਸਥਾਨ ਦਾ ਰਾਜਾ ਬੀਕਾਨਰ ਦੀ ਨਹਿਰ ਲੈ ਗਿਆ, ਵਰਸਾਇਲ ਟਿੱਟੀ 'ਚ ਬਹਿ ਗਿਆ। 1 ਲੱਖ ਸ਼ਹੀਦੀਆਂ ਹੀ ਪਵਾ ਲਈਆਂ ਅਤੇ ਅਸੀਂ ਰਾਜ ਭਾਗ ਨਹੀਂ ਲੈ ਸਕੇ। ਐਨਾਲਿਸਿਸ ਹੋਣਾ ਚਾਹੀਦਾ, ਸਾਡੀ ਮੂਵਮੈਂਟ 'ਤੇ ਹੋਣਾ ਚਾਹੀਦਾ। ਸੋ ਪਾਵਰ ਕਹਿੰਦੇ ਕਿਹਨੂੰ ਆ, ਇੱਕ ਐਗਜ਼ਾਮਪਲ ਦਿੰਦਾ। ਅਸੀਂ ਸਮਝਦੇ ਹਾਂ ਵੀ ਸ਼ਾਇਦ ਨਾ ਕਾਂਗਰਸਮੈਨ, ਸੈਨੇਟਰ ਹੀ ਪਾਵਰਫੁੱਲ ਆ। ਇਹ ਰਬੜ ਸਟੈਂਪਾਂ ਹੁੰਦੀਆਂ ਨੇ, ਮੈਜੋਰਟੀ। ਕੁਛ ਹੁੰਦੇ ਨੇ ਜਿਹੜੇ ਡੀਪ ਸਟੇਟ ਨਾਲ ਕਨੈਕਟਡ ਹੁੰਦੇ ਨੇ। CFR ਆ ਅਮਰੀਕਾ ਦਾ, ਕਾਉਂਸਲ ਆਫ ਫੋਰਨ ਰਿਲੇਸ਼ਨ। ਜਿੰਨੇ ਸੈਕਟਰੀ ਆਫ ਸਟੇਟ ਨੇ, IRS ਦਾ ਹੈੱਡ ਆ, ਗਵਰਨਰ ਆ, ਜਿਹੜਾ ਉੱਥੇ ਕੰਮ ਕਰਦਾ ਉਹੀ ਬਣਦਾ ਆ। ਅੱਜ ਬਾਹਮਣ ਕਿੱਥੇ ਬੈਠਾ? ਮੋਨਿਕਾ ਸਿੰਘ ਆ ਕੁੜੀ ਇੰਡੀਆ ਦੀ, ਆਪਣਾ ਥਿੰਕ ਟੈਂਕ ਆ ਇਕੋਨਮੀ ਦੇ ਉੱਪਰ, ਕਲੀਅਰੈਂਸ ਉਹਦੇ ਕੋਲ ਬੜੀਆਂ ਜ਼ਿਆਦੀਆਂ। ਅਮਰੀਕਨ ਗਵਰਨਮੈਂਟ ਨੂੰ ਗਾਈਡ ਕਰ ਰਹੀ ਆ, ਤੁਹਾਡੀ ਫੋਰਨ ਪਾਲਿਸੀ ਕੀ ਹੋਣੀ ਚਾਹੀਦਾ, ਉਹਦਾ ਇਕੋਨਮਿਕ ਮਾਡਲ ਕੀ ਹੋਣਾ ਚਾਹੀਦਾ ਆ। ਇਹਨਾਂ ਦੇ ਕੋਲ 4-5 ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੇ ਅਮਰੀਕਾ ਦੇ ਵਿੱਚ। ਕਿੰਨੇ ਸੈਨੇਟਰਸ ਨੇ ਇਹਨਾਂ, ਕਿੰਨੇ ਕਾਂਗਰਸਮੈਨ ਨੇ, ਆਪ ਇਹਨਾਂ ਦੇ ਹਿੰਦੂ। ਅਗਲਿਆਂ ਦੀ ਪ੍ਰਾਪਤੀ ਆ, ਅਗਲਿਆਂ ਨੇ ਮਿਹਨਤ ਕੀਤੀ ਆ, ਕੋਈ ਮਾੜੀ ਗੱਲ ਥੋੜ੍ਹੀ ਹੈ। ਅਗਲੇ ਤੁਹਾਡੇ CIA ਦੇ ਵਿੱਚ ਨੇ, ਬ੍ਰਿਟਿਸ਼ ਬੁਸ਼ ਐਡਮਿਨਿਸਟ੍ਰੇਸ਼ਨ 'ਚ, ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ, ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ, ਸਾਰੇ ਪਾਸੇ ਅਗਲੇ ਬੈਠੇ ਨੇ। ਪਾਵਰ ਉੱਥੇ ਆ, ਵਾਲ ਸਟਰੀਟ ਦੇ ਵਿੱਚ ਪਾਵਰ ਆ, ਬੈਂਕਾਂ ਦੇ ਵਿੱਚ ਪਾਵਰ ਆ, IMF ਦੇ ਵਿੱਚ ਪਾਵਰ ਆ। ਉੱਥੇ ਸਾਨੂੰ ਉੱਥੇ ਕਿੱਦਾਂ ਜਾਈਏ? ਇਹ ਇੱਕ ਅੱਗੇ ਵੱਖਰਾ ਵਿਸ਼ਾ। ਮੈਂ ਤੁਹਾਨੂੰ ਦੱਸਿਆ ਪਾਵਰ ਅਸਲ ਦੇ ਵਿੱਚ ਹੁੰਦੀ ਕਿੱਥੇ ਆ। ਕੈਨੇਡਾ ਦਾ ਪ੍ਰਾਈਮ ਮਿਨਿਸਟਰ ਇੱਦਾਂ ਨਹੀਂ ਨਾ ਬਣਿਆ, ਇਹ ਬੈਂਕਾਂ ਦਾ ਗਵਰਨਰ ਰਿਹਾ ਹੋਇਆ। ਅੱਜ ਬਲੈਕ ਰੌਕ ਇਹਨਾਂ ਨੇ ਬਣਾਇਆ ਇਹਨੂੰ, ਇਹਨਾਂ ਦੇ ਲਿੰਕ ਨੇ, ਸੰਪਰਕ ਨੇ। ਅਚਾਨਕ ਕਿੱਥੋਂ ਆ ਗਿਆ? ਇਹ ਤਾਂ ਰੇਸ 'ਚ ਹੈ ਹੀ ਨਹੀਂ ਸੀ। ਦੁਨੀਆ 'ਚ ਬਹੁਤ ਕੁਝ ਸਿਲੈਕਟਡ ਵੀ ਹੁੰਦਾ। ਭਗਵੰਤ ਮਾਨ ਇੱਦਾਂ ਨਹੀਂ ਬਣ ਗਿਆ, ਸਿਲੈਕਟ ਹੋਇਆ ਵੀ ਇਹਨੂੰ ਬਣਾਉਣਾ ਚਾਹੀਦਾ, ਵੀ ਇਹ ਸਾਡੇ ਬਸ ਵਧੀਆ ਕੈਂਡੀਡੇਟ ਆ। ਸੋ ਇੰਨੀਆਂ ਕੁ ਬੇਨਤੀਆਂ, ਬੜੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣੀਆਂ, ਮਾਫ਼ ਕਰਨਾ। ਜਦੋਂ ਕੰਮਾਂ 'ਚ ਨਾ ਕ੍ਰਿਟੀਕਲ ਥਿੰਕਿੰਗ ਖਤਮ ਹੋ ਜਾਂਦੀ ਹੈ ਨਾ, ਨਿਗਾਰ ਵੱਲ ਜਾਂਦੀਆਂ ਨੇ। ਸੋ ਅਸੀਂ ਡਿਸਕਸ਼ਨ ਜਾਰੀ ਰੱਖੀਏ। ਮੈਂ ਕੋਈ ਵਿਦਵਾਨ ਨਹੀਂ, ਬਹੁਤ ਘੱਟ ਕਦੀ ਸਟੇਜ 'ਤੇ ਬੋਲਿਆ ਨਹੀਂ। ਬੇਅੰਤ ਬਿਆਨ ਦੀਆਂ ਗਲਤੀਆਂ ਭੁੱਲਾਂ ਚੱਕਾ ਹੋ ਗਈਆਂ ਹੋਣਗੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਇੱਕ ਗੱਲ ਹੋਰ, ਜਿਹੜੇ ਹੁੰਦੇ ਆ ਨਾ ਵਿਦਵਾਨ, ਰਿਸਰਚਰ, ਉਹ ਪੈਦਾ ਹੁੰਦੇ ਨੇ ਕੌਮਾਂ 'ਚ, ਇੰਸਟੀਟਿਊਟ ਹੁੰਦੇ ਨੇ, ਉੱਥੇ ਬੱਚੇ ਜਾਂਦੇ ਆ, ਸਿੱਖਦੇ ਆ, ਕੋਈ ਉਹਨਾਂ ਨੂੰ ਸਲਾਹਾਂ ਦਿੱਤੀਆਂ ਜਾਂਦੀਆਂ, ਬੱਚੇ ਉਹ ਇੱਦਾਂ ਨਹੀਂ ਇੱਦਾਂ ਬੋਲਣਾ। ਮਾਫ਼ ਕਰਨਾ, ਸਾਡੇ ਕੋਈ ਹੈ ਨਹੀਂ। ਆਪਣੇ ਹਿਸਾਬ ਨਾਲ ਮਾੜਾ ਮੋਟਾ ਪੜ੍ਹ ਲਿਖ ਕੇ ਬੋਲ ਰਿਹਾ ਕੁਛ, ਬੇਅੰਤ ਗਲਤੀਆਂ ਹੋ ਗਈਆਂ ਹੋਣਗੀਆਂ, ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।